ਸਾਨੂੰ ਤਾਂ ਬਈ ਸੁੱਤੇ ਪਿਆ ਨੂੰ ਵੀ ਡੈਂਪੀ ਦਿੰਦਾ ਯਾਰ। ਕਾਂਗਰਸ ਦਾ ਲੱਗਦਾ ਥੋੜਾ ਇਹ ਤਾਂ ਜੋ ਰਾਜੇ ਨੂੰ ਪਾਉਣਗਾ ਆਖਣਾ ਵੀ ਰਾਜਾ ਬਣੂਗਾ। ਬਈ ਆ ਸਾਈਕਲ ਖੜਾ ਇਹ ਕਾਹਦੇ ਆਸਰੇ ਖੜਾ ਸਟੈਂਡ ਦੇ ਮੜਾ ਦਿਖਾ ਦੇ। ਇਨਸਾਨ ਕੋਲੇ ਸਟੈਂਡ ਹੋਣਾ ਜ਼ਰੂਰੀ ਆ, ਪਰ ਜਦੋਂ ਅੱਜ ਸਾਈਕਲ ਸਟੈਂਡ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਤੇ ਮਨਪ੍ਰੀਤ ਕਿਸ ਕੰਮ ਦਾ। ਕੀ ਲੱਗਦਾ ਬਾਪੂ ਜੀ ਕੌਣ ਜਿੱਤੂ ਤੁਹਾਡੇ ਇੱਥੋਂ? ਮੈਂ ਤਾਂ ਦੱਸ ਕੇ ਨਹੀਂ ਗਏ ਹੋ। ਜਿੰਨਾ ਕੰਮ ਰਾਜੇ ਨੇ ਕੀਤਾ ਇੰਨਾ 30 ਸਾਲਾਂ 'ਚ ਡੈਂਪੀ ਨੇ ਨਹੀਂ ਕੀਤਾ। ਤੇ ਕਹਿੰਦੇ ਡੈਂਪੀ ਜਿੱਤੂ। ਨਹੀਂ ਡੈਂਪੀ ਜ਼ੀਰੋ ਕਰ ਦਾਂਗੇ ਅਸੀਂ। ਹਾਂ ਜ਼ੀਰੋ ਕਰ ਦਾਂਗੇ। ਭਈਆਂ ਵਤੀਲੇ ਨੂੰ ਮਾਰ ਕੇ ਛੱਡ ਦੇਣਾ। ਓਏ ਭਗਵੰਤ ਮਾਨ ਹੁਣੀ ਕਹਿੰਦੇ ਵੀ ਅਸੀਂ ਜਿੱਤ ਪਤੰਦਰਾ ਹੁਣ ਤਾਂ ਦਾਣੇ ਤਾਂ ਬੰਦ ਕਰਤੇ ਉਹਨੇ। ਗਰੀਬ ਤਾਂ ਭੁੱਖੇ ਮਾਰਦੇ ਨੇ। 3 ਸਾਲ ਹੋ ਗਏ 10 ਰੁਪਿਆ ਲਾਇਆ ਕਿਤੇ ਉਹਨੇ। ਮੈਂ ਪਿੰਡਾਂ ਦੇ ਵਿੱਚ 10 ਇੱਕ ਗਰਾੜ ਨਹੀਂ ਦਿੱਤੀ। ਵਾਲੇ ਸੁਖਬੀਰ ਹੋਰੀ ਕਹੀ ਜਾਂਦੇ ਆ ਹਾਂਜੀ ਵੀ ਮਨਪ੍ਰੀਤ ਨੂੰ ਉਹ ਅੱਧੀ ਵੋਟ ਮਨਪ੍ਰੀਤ ਨੂੰ ਪੈ ਜਾਣੀ ਆ, ਅੱਧੀ ਡੈਂਪੀ ਨੂੰ ਪੈ ਜਾਣੀ। ਕਹਿ ਰਹੇ ਨੇ ਉਹ ਇਹ ਗੱਲ ਵੀ ਮਨਪ੍ਰੀਤ ਨੂੰ। ਹਾਂਜੀ ਹਾਂਜੀ ਪਿੰਡਾਂ 'ਚ ਫੋਨ ਆਈ ਜਾਂਦੇ ਲੋਕਾਂ ਨੂੰ। ਅੱਜ ਵੀ ਭਾਜਪਾ ਨੂੰ ਪਾਵਾਂਗੇ। ਭਾਜਪਾ ਨੂੰ ਹਾਂ ਭਾਈ ਮੋਦੀ ਨੂੰ ਪਾਵਾਂਗੇ, ਮੋਦੀ ਸਾਨੂੰ ਕਣਕ ਦਿੰਦਾ। ਸਹੀ ਆ ਕਿਹਦਾ ਯਾਰ ਡੈਂਪੀ ਦੇ ਮਨਪ੍ਰੀਤ ਆ ਬਈ, ਰਾਜਾ ਦਾ ਪਿੱਛੇ ਆ ਯਾਰ। ਰਾਜੇ ਦਾ ਜਦੋਂ ਰਾਜੇ ਨੂੰ ਵੋਟਾਂ ਪਾਉਣੀਆਂ ਰਾਜੇ ਦੀ ਆਕੜਾ ਸੀ। ਆਈ ਤਾਂ ਵੀ ਉਸੇ ਵੀ ਬਾਤੇ ਅੱਜ ਤਾਂ ਡੈਂਪੀ ਮਰੂਗਾ। ਡੈਂਪੀ ਮਾਰੂਗਾ। ਮਨਪ੍ਰੀਤ ਪਹਿਲਾਂ ਤਾਂ ਖੁਦ ਹੀ ਅਕਾਲੀ ਦਲ ਨੇ ਆਪਦੀ ਕਬਰ ਬਈ ਵੋਟ ਸ਼ਿਫਟ ਹੋਊਗੀ ਮਨਪ੍ਰੀਤ ਨੂੰ ਕਰਾਈ ਜਾਊਗੀ ਜਾਂ ਆਪ ਹੀ ਹੋਊ? ਬਾਈ ਜੀ ਕਰਾਈ ਜਾਊਗੀ, ਹਜੇ ਸ਼ੱਕ ਆ ਕੋਈ ਇਹਦੇ ਵਿੱਚ। ਇਹਨਾਂ ਨੂੰ ਮੌਕਾ ਮਿਲ ਜਾਂਦੇ ਫਿਰ ਇਹਨਾਂ ਨੂੰ ਪਤਾ ਇਹ ਆਦੇ ਵੀ 2 ਸਾਲਾਂ 'ਚ ਅਸੀਂ ਭਵਿੱਖ ਬਦਲ ਦਿਆਂਗੇ। ਅਸੀਂ ਭਵਿੱਖ ਬਦਲ ਕੇ ਵੇਖਣਾ ਵੀ 2 ਸਾਲਾਂ 'ਚ ਬਦਲੀਦਾ ਕਿ ਨਹੀਂ ਬਦਲੀਦਾ। ਇਹ ਆਂਦਾ ਭਵਿੱਖ ਬਦਲਣ ਵਾਸਤੇ। ਭਵਿੱਖ ਤੁਹਾਨੂੰ 10 ਦਿਨਾਂ ਦਾ ਦਿਸਿਆ ਵੀ ਬਦਲਦਾ, ਉਦੋਂ ਪਹਿਲਾਂ ਭਵਿੱਖ ਕਿੱਥੇ ਸੀਗਾ। ਤੇ ਸਾਡੇ ਕਾਲੀ 25 ਸਾਲਾਂ 'ਚੋਂ ਛੱਪੜ ਝੋਣੇ ਨਿਕਲੇ ਸਾਡੇ। ਅਸੀਂ ਇਹ ਇੱਕ ਵਾਰ ਸਹੀ ਸੀਗਾ ਸਾਨੂੰ ਦਾ ਡੈਂਪੀ ਦਾ ਹੀ। ਤੇ ਜਿਹੜਾ ਵਾਅਦੇ ਕਰ ਰਿਹਾ ਭਗਵੰਤ ਮਾਨ ਇੱਥੇ ਆ ਕੇ ਲੱਗਦਾ ਉਹ ਪੂਰੇ ਹੋਣਗੇ ਜਿੱਦਾਂ ਬਾਈ ਉਹਨੇ ਕਹਿੰਦੇ? ਨਹੀਂ ਹੁੰਦੇ ਬਈ, ਡੱਕਾ ਨਹੀਂ ਹੁੰਦਾ। ਫੇਰ ਵੀ ਡੈਂਪੀ ਜਿੱਤੂਗਾ। ਹਾਂ ਗੱਲ ਤੁਹਾਡੀ ਬਿਲਕੁਲ ਉੱਥੇ ਜਾ ਕੇ ਮੁੱਕਦੀ ਆ ਵੀ ਕੰਮ ਇਹ ਕਈ ਬੰਦੇ ਹਰਨ ਤੇ ਹੀ ਪਾਈ ਜਾਂਦੇ ਨੇ ਵੀ ਚਲੋ ਤਰਸ ਆਧਾਰ ਤੇ ਹੀ ਪਾਉਂਦੇ ਆ। ਤਰਸ ਦਾ ਤਰਸ ਆਧਾਰ ਤੇ ਕਈ ਬੰਦੇ। ਬਾਈ ਅਸੀਂ ਅਕਾਲੀ ਦਲ ਦੇ ਪੱਕੇ ਵੋਟਰ ਸੀਗੇ। ਤੁਸੀਂ? ਹਾਂਜੀ ਹਾਂਜੀ। ਤੇ ਅਸੀਂ ਅਕਾਲੀ ਦਲ ਜਿੰਨਾ ਸੀਗਾ ਜੀ ਇੱਕ ਹੀ ਡੈਂਪੀ ਢਿੱਲੋਂ ਨਾਲ ਚੱਲੇ ਦੇ। ਮੌਲ ਤੱਕ ਨਾ ਵੀ ਰਾਈ ਵੜਿੰਗਦੇ ਹੀ ਆ। ਬਈ ਇਹਨੂੰ ਵੇਖ ਲਓ, ਨਵਾਂ ਖੂਹ ਭਾਲਦੇ ਹੁੰਦੇ ਆ ਲੋਕ। ਝਾੜੂ ਵਾਲਾ ਵੀ ਨਵਾਂ ਖੂਹ ਭਾਲਿਆ ਸੀਗਾ। ਉਹ ਸਾਡੇ ਕਰਦੇ ਨਹੀਂ ਭਰਾਵਾ, ਖਤਮ ਆ ਬਾਪਰੇ ਕਰ ਲਾ, ਨਹੀਂ ਕਰਨਾ ਕੋਈ। ਪਿੰਡ ਕੌਣੀ ਗਿੱਦੜਬਾਹੇ ਦੇ ਹਲਕੇ 'ਚ ਮੌਜੂਦ ਆ। ਇੱਥੇ ਇੱਕ ਸੱਥ 'ਚ ਮੌਜੂਦ ਆ, ਬਜ਼ੁਰਗ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਕਿਵੇਂ ਹੋ ਜੀ, ਠੀਕ ਹੋ? ਹਾਂ ਜੀ ਠੀਕ ਹੈ। ਕੀ ਮਾਹੌਲ ਆ ਵੋਟਾਂ ਦਾ ਤੁਹਾਡੇ ਏਰੀਏ 'ਚ ਫਿਰ ਗਿੱਦੜਬਾਹਾ? ਕੀ ਦੱਸੀਏ ਹੁਣ ਯਾਰ, ਕੀ ਕਹਿੰਦਾ ਗਿੱਦੜਬਾਹਾ ਵੈਸੇ? ਮੁਕਦਰ ਲਵਾ ਮੈਂ ਡੈਂਪੀ ਜਿਸ ਜੂ। ਅੱਛਾ ਡੈਂਪੀ ਦਾ ਲੱਗਦਾ। ਤੁਸੀਂ ਕੀ ਕਹਿੰਦੇ ਹੋ? ਮਨਪ੍ਰੀਤ ਜੀ। ਮਨਪ੍ਰੀਤ? ਮਨਪ੍ਰੀਤ ਅੱਛਾ ਕਾਤੇ? ਮਨਪ੍ਰੀਤ ਜਿੱਤੂਗਾ। ਅੱਛਾ ਸਹੀ ਆ। ਕਾਤੇ ਲੱਗਦਾ ਵੀ ਮਨਪ੍ਰੀਤ ਜਿੱਤੂਗਾ? ਸਾਰੇ ਜਿੱਦਾਂ ਬਾਈ ਹੁਣੀ ਡੈਂਪੀ ਕਹਿ ਰਹੇ ਨੇ, ਬਹੁਤੇ ਲੋਕ ਇਹ ਕਹੀ ਜਾਂਦੇ, ਕਹਿੰਦੇ ਵੀ ਸਰਕਾਰ ਵਾਲਾ ਪੱਲੜਾ ਭਾਰੀ ਹੁੰਦਾ ਵੀ ਉਹ ਜਿੱਤ ਜੂ ਚਾਹ। ਨਹੀਂ ਮਨਪ੍ਰੀਤ ਐ ਨਾ ਵੀ ਪਹਿਲਾਂ ਮਨਪ੍ਰੀਤ ਰਿਹਾ ਸਾਡੇ, ਅੱਛਾ ਪਹਿਲਾਂ 4 ਵਾਰੀ ਮੁੱਖ ਮੰਤਰੀ ਰਿਹਾ, ਆਪਣਾ ਐਮਐਲਏ ਰਿਹਾ ਸਾਡੇ। ਹਾਂ ਉਹਨੇ ਕੰਮ ਕੀਤੇ ਆ, ਅੱਛਾ ਉਹ ਕੰਮ ਨੂੰ ਵੋਟ ਪਊਗੀ। ਅੱਛਾ ਹਾਂਜੀ ਠੀਕ ਹੈ, ਸ਼ੁਕਰੀਆ। ਮਨਪ੍ਰੀਤ। ਤੁਸੀਂ ਕੀ ਕਹਿੰਦੇ ਹੋ ਬਾਈ? ਕਹਿੰਦੇ ਇੱਕ ਜਣਾ ਡੈਂਪੀ ਤੇ ਇੱਕ ਜਣਾ ਕਹਿੰਦਾ ਵੀ ਮਨਪ੍ਰੀਤ ਜਿੱਤੂਗਾ। ਤੁਹਾਨੂੰ ਕਿੱਧਰਲੀ ਹਵਾ ਲੱਗਦੀ ਆ? ਬਾਈ ਜੀ ਮੈਂ ਤੈਨੂੰ ਪਹਿਲਾਂ ਤਾਂ ਗੱਲ ਦੱਸਦਾ ਜੀ ਬਈ ਆ ਸਾਈਕਲ ਖੜਾ ਹਾਂਜੀ। ਇਹ ਕਾਹਦੇ ਆਸਰੇ ਖੜਾ ਸਟੈਂਡ ਦੇ ਦਿਖਾਈ। ਮੜਾ ਦਿਖਾ ਦੇ। ਹਾਂ ਇਨਸਾਨ ਕੋਲੇ ਸਟੈਂਡ ਹੋਣਾ ਜ਼ਰੂਰੀ ਆ। ਹਾਂ ਇਹਨਾਂ ਨੇ ਗੱਲ ਕੀਤੀ ਹੈ ਮਨਪ੍ਰੀਤ ਦੀ। ਹਾਂ ਚਲੋ ਮੈਂ ਸਹਿਮਤ ਇਹਨਾਂ ਨੇ ਕੰਮ ਕੀਤੇ ਆ, ਪਰ ਜਦੋਂ ਅੱਜ ਸਾਈਕਲ ਸਟੈਂਡ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹਾਂ। ਤੇ ਮਨਪ੍ਰੀਤ ਕਿਸ ਕੰਮ ਦਾ। ਅੱਛਾ ਸਟੈਂਡ ਆ ਨਹੀਂ ਉਹਦਾ? ਬਾਈ ਯਾਰ ਕੋਈ ਪਾਰਟੀ ਰਹਿ ਗਈ ਹੁਣ, ਬਾਜੂ ਸਮਾਜ ਪਾਰਟੀ ਰਹਿ ਗਈ, ਹਾਂ ਇੱਕ ਗੇੜਾ ਉਹਦੇ ਚ ਦਿਆ ਹੁਣ। ਹਾਂ ਸਹੀ ਆ। ਹਾਂ ਜਿਹੜੀ ਤੁਸੀਂ ਜਿੱਤ ਹਾਰ ਦਾ ਪੁੱਛਦੇ ਆ, ਹਾਂ। ਇਹ ਆਪਣਾ ਓਪੀਨੀਅਨ ਹੁੰਦਾ। ਹਾਂਜੀ ਅਕਾਲੀ ਦਲ ਦੇ ਕੈਂਡੀਡੇਟ ਨਾ ਦੇਣਾ ਹੂੰ ਬਾਈ ਜੀ, ਨਾ ਤਾਂ ਡੈਂਪੀ ਦਾ ਪਤਾ ਲੱਗਦਾ ਜਿੱਤੂਗਾ, ਹਾਂਜੀ ਨਾ ਰਾਜੇ ਦਾ ਪਤਾ ਲੱਗਦਾ। ਠੀਕ ਹੈ ਜੀ। ਠੀਕ ਹੈ ਨਾ, ਮੁਕਾਬਲਾ ਕਹਿਣ ਦਾ ਭਾਵ ਮੁਕਾਬਲਾ ਸਖਤ ਹੈ। ਮੁਕਾਬਲਾ ਕਿਹਦੇ ਡਿੰਪੀ ਤੇ ਰਾਜੇ ਹੋਣਾ ਚ ਬਣਦਾ। ਹਾਂ 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 ਠੀਕ ਹੈ। ਤੇ ਇਹ ਜ਼ਰੂਰ ਦੱਸ ਦਿਓ, ਜਿੱਦਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਆ ਵੀ ਅਕਾਲੀ ਦਲ ਨੇ ਇੱਥੇ ਕੈਂਡੀਡੇਟ ਨਹੀਂ ਦਿੱਤਾ, ਕਿਸੇ ਸਮੇਂ ਗੜ੍ਹ ਸੀ ਅਕਾਲੀਆਂ ਦਾ ਇਹ, ਪਰ ਉਹ ਵਾਲੀ ਵੋਟ ਜਿਹੜੀ ਹੈ ਅਕਾਲੀ ਦਲ ਦੇ ਬੰਦੇ ਤਾਂ ਘਰੋਂ ਘਰ ਬਹਿ ਗਏ, ਪਰ ਉਹ ਵੋਟ ਤਾਂ ਕਿਤੇ ਭੁਗਤਾਉਣਗੇ ਨਾ। ਤੁਹਾਨੂੰ ਕੀ ਲੱਗਦਾ ਵੋਟ ਕਿੱਧਰ ਭੁਗਤੂਗੀ ਉਹ ਵਾਲੀ? ਉਹ ਛੋਟੇ ਭਾਈ ਗੱਲ ਇਹ ਆ, ਪਹਿਲਾਂ ਤਾਂ ਖੁਦ ਹੀ ਅਕਾਲੀ ਦਲ ਨੇ ਆਪਦੀ ਕਬਰ ਹਾਂ ਆਪਦੀ ਆਪ ਹਾਂਜੀ ਵੋਟ ਜ਼ਿਆਦਾਤਰ ਜਿਵੇਂ ਬਾਈ ਜਾਂਦਾ ਮਨਪ੍ਰੀਤ ਜਿੱਤੂਗਾ, ਬਈ ਵੋਟ ਸ਼ਿਫਟ ਹੋਊਗੀ ਮਨਪ੍ਰੀਤ ਨੂੰ। ਠੀਕ ਹੈ ਜੀ। ਕਰਾਈ ਜਾਊਗੀ ਜਾਂ ਆਪ ਹੀ ਹੋਊ? ਬਾਈ ਜੀ ਕਰਾਈ ਜਾਊਗੀ, ਹਜੇ ਸ਼ੱਕ ਆ ਕੋਈ ਇਹਦੇ ਵਿੱਚ। ਅਕਾਲੀਆਂ ਦੀ ਵੋਟਾਂ ਮਨਪ੍ਰੀਤ ਨੂੰ ਪੈਣਗੀਆਂ। ਅੱਛਾ ਪਰ ਜਿੰਨਾ ਕਿ ਬਾਈ ਓਪੀਨੀਅਨ ਆਂਦਾ ਬਈ ਉਹ ਜਿੱਤ ਦੇ ਨੇੜੇ ਤੇੜੇ ਵੀ ਹੈ ਨਹੀਂ। ਮਨਪ੍ਰੀਤ ਨਾ ਨਾ ਬਿਲਕੁਲ ਨਹੀਂ ਵੀਰ। ਕਿੰਨਵੇਂ ਨੰਬਰ ਤੇ ਆਊ ਦੱਸ ਦਿਓ ਬਾਈ ਨੂੰ ਜਰਾ।
ਬਾਈ ਜੀ ਤੀਜੇ ਤੇ ਆਊਗਾ, ਅੱਛਾ ਹੋਰ ਦੂਜੇ ਦੀ ਦੌੜ 'ਚ ਉਹ ਹੈ ਨਹੀਂਗਾ, ਅੱਛਾ ਤੇ ਪਹਿਲੇ ਤੋਂ ਤਾਂ ਗੱਲ ਹੀ ਬਹੁਤ ਦੂਰ ਦੀ ਹੈ। ਤੀਜੇ ਤੇ ਆਊ ਕਹਿੰਦੇ। ਤੀਜੇ ਤੇ ਹਾਂ ਅਸੀਂ ਦੂਜੇ ਤੇ ਲਿਆ ਰਹੇ ਹਾਂ, ਹਾਂ ਅਸੀਂ ਤਾਂ ਜਿਤਾ ਰਹੇ ਹਾਂ, ਪਰ ਵੇਖੋ ਚਲੋ ਦੇਖਦੇ ਆ। ਤੁਸੀਂ ਕਹਿ ਰਹੇ ਸੀ ਮੈਂ ਕੰਮ ਛੱਡ ਕੇ ਨਾਲ ਤੁਰਿਆ ਹੋਇਆ ਹਾਂ। ਮੈਂ ਹੜੰਬਾ ਛੱਡਤਾ ਵੀ ਮਨਪ੍ਰੀਤ ਦੇ ਨਾਲ ਅੱਜ ਵੋਟਾਂ ਨਹੀਂ ਪੈਂਦੀਆਂ, ਉਹਦੇ ਨਾਲ ਰਹੂੰਗਾ ਮੈਂ ਉਹਦੇ। ਅੱਛਾ ਤੇ ਘਰ ਕਿੱਦਾਂ ਚੱਲੂ? ਹਾਂ ਘਰ ਚੱਲੀ ਜਾਵੇ, ਘਰ ਪਹਿਲਾਂ ਵੀ ਚੱਲੀ ਜਾਂਦਾ ਇਹ ਘਰ। ਅੱਛਾ ਕਿੱਡੀ ਖਾ ਗੱਲ ਹੈ, ਜਦੋਂ ਪਾਖੀ ਕਰਨੀ ਗਈ ਦੀ ਕਿਹਦੇ ਨਾਲ ਨਾਲ ਹੀ ਤੁਰਨਾ ਕਿਤੇ। ਇੱਧਰ ਹੋਰ ਆ ਬਜ਼ੁਰਗਾਂ ਨੂੰ ਵੀ ਪੁੱਛ ਲੈਂਦੇ। ਬਜ਼ੁਰਗੋ, ਇੱਕ ਨੇ ਕਹਿਤਾ ਆਮ ਆਦਮੀ ਤੇ ਇੱਕ ਨੇ ਕਹਿਤਾ ਮਨਪ੍ਰੀਤ ਬਾਦਲ, ਤੇ ਇੱਧਰ ਬਾਈ ਹੁਣੀ ਕਹਿੰਦੇ ਮੁਕਾਬਲਾ ਸਖਤ ਆ। ਪਰ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਸੱਤ ਨਹੀਂ ਆ ਰਿਹਾ ਬੰਦਾ ਕੌਣ? ਅੱਛਾ ਬਈ ਅਸੀਂ ਮੈਂ ਤੈਨੂੰ ਦੱਸਦਾ ਗੱਲ। ਹਾਂਜੀ ਹਾਂਜੀ ਦੂਜੇ ਪਿੰਡਾਂ 'ਚ ਤਾਂ ਆਪਾਂ ਗਏ ਨਹੀਂ। ਠੀਕ ਹੈ ਜੀ। ਜਿਹੜਾ ਪਿੰਡ ਹੈ ਕੌਣੀ ਨਗਰ ਹੈ, ਹਾਂਜੀ ਜੋ ਅਕਾਲੀ ਦਲ ਵੋਟ ਹੈ ਵੋਟ ਇਹਨੂੰ ਆ ਡੈਂਪੀ ਨੂੰ। ਟੈਂਪੀ ਨੂੰ ਆ। ਹਾਂ ਅਕਾਲੀ ਦਲ ਵਾਲੀ ਸਾਰੀ ਵੋਟ। ਸਾਰੀ ਵੋਟ ਡੈਂਪੀ ਨੂੰ ਹੈ। ਅੱਛਾ ਤੇ ਉਹ ਮਨਪ੍ਰੀਤ ਜਿਹੜਾ ਭਾਈ ਆ ਸੁਖਵੀਰ ਬਾਦਲ ਦਾ, ਉਹਨੂੰ ਨਹੀਂ ਜਾਂਦੀ ਦੀਦੀ? ਜਵਾਬ ਦਿੱਤਾ ਸਾਰਿਆਂ ਨੇ ਵੀ ਇੱਕ ਵਾਰੀ ਜਿਵੇਂ ਆਦੇ ਇਹਨਾਂ ਦੀ ਸਰਕਾਰ ਹੈਗੀ, ਇਹਨਾਂ ਨੂੰ ਮੌਕਾ ਮਿਲ ਜਾਂਦੇ, ਫਿਰ ਇਹਨਾਂ ਨੂੰ ਪਤਾ ਇਹ ਆਦੇ ਵੀ 2 ਸਾਲਾਂ 'ਚ ਅਸੀਂ ਭਵਿੱਖ ਬਦਲ ਦਿਆਂਗੇ। ਅਸੀਂ ਭਵਿੱਖ ਬਦਲ ਕੇ ਵੇਖਣਾ ਵੀ 2 ਸਾਲਾਂ 'ਚ ਬਦਲੀ ਦਾ ਕਿ ਨਹੀਂ ਬਦਲੀ ਦਾ। ਅੱਛਾ ਤੁਸੀਂ ਦੋਨੋਂ ਭਾਈ ਭਾਈ ਹੋ? ਨਹੀਂ ਤਾਏ ਚਾਚੇ ਦੇ ਮੁੰਡੇ ਆ। ਹਾਂ ਅੱਛਾ ਤੇ ਅਸੀਂ ਭਵਿੱਖ ਬਦਲਦੇ ਮਾਰੇ ਨੇ ਜ਼ੋਰ ਲਾਈ ਜਾਂਦੇ। ਅੱਛਾ ਮਤਲਬ ਕਿ ਤੁਸੀਂ ਚਾਹੁੰਦੇ ਹੋ ਵੀ ਸਰਕਾਰੀ ਤੇ ਰਹੀ ਆ ਜੇ ਤਾਂ ਜ਼ਿਆਦਾ ਫਾਇਦਾ। ਹਾਂ ਜ਼ਿਆਦਾ ਫਾਇਦਾ। ਉਹ ਆਦਾ ਵੀ 2 ਸਾਲਾਂ 'ਚ ਇਹਨਾਂ ਨੇ ਜਿੰਨੇ ਕੰਮ ਕੀਤੇ ਮੈਂ 2 ਸਾਲਾਂ 'ਚ ਉਹਨੇ ਕਰ ਦੂੰ, ਪੂਰੇ ਕਰ ਦੋ। ਹੂੰ ਤੇ ਰਾਜੇ ਹੁਣਾਂ ਤੋਂ ਕਾਤੇ ਅੱਕੇ ਹੋਏ ਨੇ? ਰਾਜਾ ਤਾਂ ਉਦੋਂ ਜਿੱਤ ਗਿਆ ਸੀ ਜਦੋਂ ਝੱਖੜ ਆਇਆ ਸੀ ਆਮ ਆਦਮੀ ਪਾਰਟੀ ਝੁਕੜ ਦਾ। ਝੁਕੜ ਨਹੀਂ ਹੁੰਦੇ, ਇਹ ਤਾਂ ਬਸ ਨਾ ਪਰਮਾਤਮਾ ਹੀ ਹੁੰਦਾ ਹੈ। ਅੱਛਾ ਪਰਮਾਤਮਾ ਨੇ ਇਹਨੂੰ ਸਾਡੇ ਸਮਝ 'ਚ ਲਿਆਤੀ ਇਹਨੂੰ ਅੱਛਾ ਜਿੱਤ। ਠੀਕ ਹੈ ਜੀ। ਤੁਸੀਂ ਕਹਿਣਾ ਚਾਹੁੰਦੇ ਸੀ? ਮੈਂ ਇਹਦੀ ਥੋੜੀ ਜਿਹੀ ਗੱਲ ਤੇ, ਵੈਸੇ ਤਾਂ ਮੇਰਾ ਵੱਡਾ ਭਰਾ ਹੈ, ਇਹ ਆਂਦਾ ਭਵਿੱਖ ਬਦਲਣ ਵਾਸਤੇ। ਭਵਿੱਖ ਤੁਹਾਨੂੰ 10 ਦਿਨਾਂ ਦਾ ਦਿਸਿਆ ਵੀ ਬਦਲਦਾ, ਉਦੋਂ ਪਹਿਲਾਂ ਭਵਿੱਖ ਕਿੱਥੇ ਸੀਗਾ? ਹਾਂ ਬਈ 10 ਦਿਨਾਂ ਦਾ ਭਵਿੱਖ ਬਦਲਦੇ ਆਪਾਂ ਹੋ ਗਏ। ਹਾਂ ਅਕਾਲੀ ਦਲ ਦੀ ਆਪਾਂ 10 ਸਾਲ ਸਰਕਾਰ ਵੇਖੀ ਆ, ਭਵਿੱਖ ਬਦਲਣ ਦਾ ਸਮਾਂ ਸੀਗਾ ਕਿ ਨਹੀਂ ਸੀ? ਹਾਂ ਚਲੋ ਠੀਕ। ਨਾਲੇ ਮੇਰਾ ਵੱਡਾ ਭਰਾ ਆਂਦਾ 2.5 ਸਾਲ ਰਹਿ ਗਏ, 2.5 ਨਹੀਂ ਰਹਿ ਗਏ, 2 ਰਹਿ ਗਏ। 6 ਮਹੀਨੇ ਬਹੁਤ ਲੰਮਾ ਵਕਫਾ ਹੁੰਦਾ। ਹਾਂ 2 ਸਾਲ ਲਾ ਲਓ ਜੰਮਦੀਆਂ। ਹਾਂ ਦੇਖਦੇ ਕੀ ਬਣਦਾ। ਫਿਰ ਮਾਂ ਦੀ ਗੋਦੀ ਚ ਕੀ ਲੱਗਦਾ ਬਾਪੂ ਜੀ ਕੌਣ ਜਿੱਤੂ ਤੁਹਾਡੇ ਇੱਥੋਂ? ਬਈ ਮੈਂ ਤਾਂ ਦੱਸ ਕੇ ਨਹੀਂ ਗਏ ਨਹੀਂ ਫੇਰ ਵੀ ਤੁਸੀਂ ਤਾਂ ਸੋਚਿਆ ਹੋਊ ਕਿਹਨੂੰ ਵੋਟ ਪਾਉਣੀ ਹੈ। ਵੋਟ ਤਾਂ ਮਨ ਦੀ ਹੁੰਦੀ ਹੈ, ਜਿੱਥੇ ਮਨ ਕੀਤਾ ਪਾ ਦਿਆਂਗੇ। ਵੈਸੇ ਜ਼ੋਰ ਕਿਹਦਾ ਲੱਗਦਾ ਤੁਹਾਡੇ ਏਰੀਆ 'ਚ? ਜੋਰ ਤਾਂ ਸਾਰਿਆਂ ਦਾ ਹੀ ਲੱਗੀ ਜਾਂਦਾ, ਟੇਕੇ ਕਿਹੜਾ ਪੈਂਦਾ? ਅੱਛਾ ਹਾਂ ਦੱਸ ਦਿਓ ਜੇ ਕੋਈ ਟੇਕੇ ਪੈਂਦਾ ਤਾਂ ਸਾਰੇ ਅੱਡੀਆਂ ਦਾ ਆਪਦਾ ਲਾਈ ਆਉਂਦੇ ਆ। ਭਾਈ ਹੁਣੇ ਕੰਮ ਛੱਡਤਾ, ਕਹਿੰਦੇ ਮੈਂ ਤਾਂ ਵੋਟਾਂ ਦੇ ਨਾਲ ਤੁਰਨਾ ਬੰਦਿਆਂ ਦੇ ਨਾਲ। ਹੁਣ ਫਿਰ ਬਾਈ ਦਾ ਸਰਦਾ ਹੋਊਗਾ, ਸਾਡਾ ਤਾਂ ਸਰਦਾ ਨਹੀਂ, ਤੇ ਅਸੀਂ ਤਾਂ ਫਿਰ ਨਹੀਂ ਛੱਡ ਸਕਦੇ ਕੰਮ। ਵੋਟ ਜ਼ਰੂਰ ਪਾ ਕੇ ਆਵਾਂਗੇ। ਠੀਕ ਹੈ ਜੀ। ਹਾਂ ਬਸ ਭਾਈਚਾਰਾ ਕਾਇਮ ਰਹਿਣਾ ਚਾਹੀਦਾ। ਬਾਕੀ ਜੋ ਵੋਟ ਜ਼ਰੂਰ ਪਾਵਾਂਗੇ, ਜਿਹੜੀ ਬਣੀ ਹੈ ਤੇ ਪਾਵਾਂਗੇ ਆਪਦੇ ਮਨ ਨਾਲ, ਤੇ ਕੰਮ ਜ਼ਰੂਰ ਕਰਾਂਗੇ ਜਿੰਨਾ ਕੁ ਕਰਦੇ ਆ। ਠੀਕ ਹੈ ਨਾ? ਇੱਧਰ ਵੀ ਜਾ ਕੇ ਆਉਨੇ ਆ, ਬਜ਼ੁਰਗ ਬੈਠੇ ਨੇ। ਬਜ਼ੁਰਗੋ ਕੀ ਕਹਿੰਦੇ ਹੋ ਤੁਸੀਂ? ਵੀ ਦੱਸ ਦਿਓ ਵੋਟ ਬਣੀ ਆ ਤੁਹਾਡੀ? ਬਹੁਤ ਕੌਣ ਲੱਗਦਾ ਲਿਜਾਂਦਾ ਇੱਥੋਂ? ਆਪਾਂ ਜੀ ਨਾ ਬਾਰੇ ਕਹਿ ਸਕਦੇ। ਆਪਾਂ ਨਹੀਂ ਕਹਿੰਦੇ, ਆਪਾਂ ਕੁਝ ਨਹੀਂ ਦੇਖਣਾ, ਕੁਝ ਵੀ ਨਹੀਂ ਦੇਖਣਾ। ਉਹਨੇ ਅਜੇ ਤਾਂ ਮੇਰੀ ਗੱਲ ਸੁਣ, ਅਜੇ ਤਾਂ ਪਾਉਣੀਆਂ ਰਾਜੇ ਨੂੰ। ਰਾਜੇ ਨੂੰ ਹਾਂ ਰਾਜਾ ਬਣੂਗਾ। ਅੱਛਾ ਅਸੀਂ ਤਾਂ ਜੋ ਰਾਜੇ ਨੂੰ ਪਾਉਣੀਆਂ ਆਖਣਾ ਵੀ ਰਾਜਾ ਬਣੂਗਾ। ਵੈਸੇ ਕੀਤਾ ਰਾਜੇ ਨੇ ਪਿਛਲੇ 2.5 ਸਾਲਾਂ 'ਚ ਕੁਝ ਕੰਮ ਕੁਮ? ਕੰਮ ਕੁਮ ਦਾ ਜਿਹੜਾ ਕਰੀ ਗਏ, ਤੇ ਕਾਂਗਰਸ ਨੇ ਮੰਨ ਲਾ ਵੀ 5 ਸਾਲਾਂ 'ਚ ਜਿਹੜੀ ਕਾਂਗਰਸ ਬਣੀ ਆ, ਆਹ ਅੱਡੇ ਬਣ ਗਏ ਸਾਰੇ ਪਿੰਡ। ਸਾਡੇ 5 ਅੱਡੇ ਆ, 5 ਸਕੂਲ, ਠੀਕ ਹੈ। ਤੇ ਦੂਜੇ ਆ ਜਿਹੜੇ ਪੰਚਾਇਤ ਘਰ ਬਣਾਏ 4-5 ਉਹ ਬਣਾਤੇ ਇਹਨਾਂ ਨੇ, ਕਾਂਗਰਸ ਨੇ, ਸਰਪੰਚ ਨੇ। ਰਾਜੇ ਨੇ ਬਣਾਤੇ, ਕਾਂਗਰਸ ਨੇ ਬਣਾਤੇ, ਉਹ ਤੁਸੀਂ ਵੇਖ ਲਓ। ਤੇ ਜਿਹੜੇ ਕਾਲੀਆਂ ਨੇ 25 ਸਾਲਾਂ 'ਚ ਕੋਈ ਇੱਥੇ ਅੱਡਾ ਨਹੀਂ ਬਣਿਆ ਇੱਕ। ਮਸ਼ਾਨ ਘਾਟ ਬਣਾਤੇ ਸਾਡੇ ਉੱਥੋਂ ਉਹ ਵੇਖੋ ਮਸ਼ਾਨ ਘਾਟ ਜਾ ਕੇ ਪਲਾਂ ਦੀ 100 ਬੰਦਾ ਹੋਵੇ, ਭਲਾ 500 ਬੰਦਾ ਹੋਵੇ। ਲੋਕ ਟਾਇਲ ਲੱਗੀ ਆ, ਪੱਠੀਆਂ ਬਣੀਆਂ। ਜੇ ਮੰਨ ਲਾ ਸਕਾਰ ਕਰਨ ਵਾਲੇ ਮੀਂਹ ਆ ਗਿਆ, ਇੰਨੇ ਬੜੀਆਂ ਟਾਵਰ ਵੀ ਛੱਡ ਗਲਾਂਦੇ। ਤੇ ਸਾਡੇ ਕਾਲੀ 25 ਸਾਲਾਂ 'ਚੋਂ ਛੱਪੜ ਝੋਣੇ ਨਿਕਲੇ ਸਾਡੇ। ਅੱਛਾ ਕੀ ਕਰਦੇ ਨੇ ਛੱਪੜ 'ਚ? ਛੱਪੜ 'ਚੋਂ ਵੇਲਾ ਵੇ 9 ਦੁਆਰੀ 25 ਸਾਲਾਂ 'ਚ ਨਹੀਂ ਹੋਏ। ਅੱਛਾ ਇਹ ਹਿਸਾਬ ਨਾਲ
ਛੱਪੜ ਚੋਂ ਕੀ ਕਰਦੇ? ਡਲੇ ਕੱਢਦੇ ਸੀ ਕੀ ਬਣਾ ਕੇ ਦਿੱਤਾ? ਡਲੇ ਕੱਢਦੇ ਕੰਦਾ ਕੱਢਣਾ ਤੇ ਇੱਧਰ ਭਾਜਪਾ ਵਾਲੇ ਬਾਈ ਹੁਣੀ ਥੋੜਾ ਤਰਫਦਾਰੀ ਕਰ ਰਹੇ ਨੇ, ਕਹਿੰਦੇ ਰਾਜੇ ਨੇ ਕੰਮ ਕੀਤਾ ਸਾਡੇ। ਰਾਜੇ ਨੇ ਕੀ ਬਣਾ ਕੇ ਦਿੱਤਾ ਆਪਾਂ ਨੂੰ 15 ਸਾਲਾਂ ਚ? ਗੱਲ ਕਰਦੇ ਆ ਕਾਂਗਰਸ ਵਾਲਿਆਂ ਦੀ ਵੀ ਇਹਨੇ ਸਾਡੇ ਸਰਪੰਚ ਪੱਕਾ ਨੇ ਰਾਜੇ ਨਾਲ ਸੀਗਾ, ਕਿੱਦਾਂ? ਪੱਕੜ ਰਾਜੇ ਕਾਲੀ ਪਾਲ ਕਾਂਗਰਸ ਚ ਪੱਕੜ ਸੀ ਮੈਂ, ਪੱਕੜ। ਫਿਰ ਮੈਂ ਬਦਲ ਗਿਆ, ਕਿਉਂ ਬਦਲਿਆ ਹੈ। ਸਾਡੇ ਜਿਹੜੇ ਕਮਰੇ ਆਏ ਸੀ, ਤਿੰਨਾਂ ਪਿਓ ਪੁੱਤਾਂ ਨਾ ਆਏ ਸੀ, ਸਾਰੇ ਚੈਂਜ ਕਰਤੇ, ਨਹੀਂ ਦਿੱਤੇ, ਲਾਰੇ ਲਾਈ ਗਏ ਅੱਛਾ ਤੇ ਤਾਂ ਟੁੱਟ ਕੇ ਇੱਧਰ ਜੁੜ ਗਏ। ਸਾਡੇ ਸਰਪੰਚ ਠਾਏ ਦੋ, ਦੋਨਾਂ ਨੂੰ ਹਰਾ ਕੇ ਤੇ ਦੋਨੇ ਸਰਪੰਚ ਮਤਲਬ ਇੱਧਰ ਪਾਰਟੀ ਇੱਧਰ ਹੋ ਗਈ। 1500 ਵੋਟ ਹੈ ਸਾਡੀ ਬੌਰੇ ਸਿੱਖਾਂ ਤੇ ਸੂਰੇ ਵਾਲੇ, 1500 ਵੋਟ ਹੈ ਸੂਰੇ ਵਾਲੇ, ਸਾਰੇ ਮਨਪ੍ਰੀਤ ਦੀ ਹੈ। ਠੀਕ ਹੈ, ਸਹੀ ਹੈ। ਹਾਂਜੀ, ਕਹਿੰਦੇ ਮਨਪ੍ਰੀਤ ਅੱਗੇ ਜਾਊਗਾ ਬਾਈ ਹੁਣੀ ਤਾਂ ਇਹੀ ਕਹਿੰਦੇ। ਨਹੀਂ ਆਪਾਂ ਤਾਂ ਫਿਰ ਜੀ ਗੱਲ ਤੋਂ ਨਹੀਂ ਸਾਡੇ ਤਾਂ ਆਹ ਹੋ ਗਈ 50 ਸਾਲਾਂ ਚ ਵੇਲਾ ਵੇ ਕਿੱਦਾਂ ਤੁਹਾਡੇ ਤਾਂ ਡਾਂਗਾ ਲੈ ਕੇ ਫਿਰਦੇ? ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਬਜ਼ੁਰਗੋ। ਕੀ ਹਾਂਜੀ ਬਾਈ ਇੱਥੋਂ ਦੇ ਹੀ ਹੋ? ਹਾਂਜੀ ਅੱਛਾ, ਕੀ ਲੱਗਦਾ ਮਾਹੌਲ ਫੇ ਵੋਟਾਂ ਦਾ ਕਿੱਧਰਲੀ ਬਾਜੀ ਭਾਰੀ ਹੈ ਐਤਕੀ? ਬਾਜੀ ਹੈ ਇੱਕ ਪਾਸੇ ਦੀ ਦਾ ਸਾਨੂੰ ਦਾ ਡੈਂਪੀ ਦਾ ਹੀ। ਡੈਂਪੀ ਦੀ ਦਾ? ਹਾਂਜੀ ਠੀਕ ਹੈ। ਕਾਤੇ ਡੈਂਪੀ ਵੱਲ ਨੂੰ ਕਿਉਂ ਬਾਜੀ ਪਲਟਦੀ ਨਜ਼ਰ ਆ ਰਹੀ ਹੈ? ਉਹ ਬੰਦਾ ਬਹੁਤ ਵਧੀਆ ਇਮਾਨਦਾਰ ਆ, ਕੰਮ ਕਰਾਏ ਆ, ਕੰਮ ਹੁਣ ਵੀ ਕਰਾਈ ਜਾਂਦਾ, ਸਰਕਾਰ ਹੈਗੀ ਨਾਲੇ। ਪਰ ਇਹ ਵੀ ਸਵਾਲ ਲੋਕ ਗੱਲ ਕਰਦੇ ਨੇ ਵੀ ਜਦੋਂ ਹਵਾ ਸੀ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੀ 2022 ਚ, ਉਦੋਂ ਰਾਜਾ ਵੜਿੰਗ ਜਿੱਤ ਗਿਆ ਤੇ ਡੈਂਪੀ ਢਿੱਲੋਂ ਬਹੁਤ ਘੱਟ ਵੋਟਾਂ ਨਾਲ ਹਾਰਿਆ ਸੀ। ਉਸਲੇ ਡੈਂਪੀ ਨੂੰ ਕਿਉਂ ਨਹੀਂ ਜਿਤਾਇਆ ਫੇ? ਉਦੋਂ ਅਕਾਲੀ ਦਲ ਦੇ ਵਿੱਚ ਸੀਗਾ ਉਹ, ਅੱਛਾ ਉਹਦੇ ਕੋਲ ਪਾਵਰ ਨਹੀਂ ਸੀ, ਕੰਮ ਉਹਨੇ ਕਰਾਈ ਨਹੀਂ ਵਿਚਾਰੇ ਨੇ, ਅੱਛਾ ਨਾ ਹੀ ਕੋਈ ਪਾਵਰ ਦਿੱਤੀ ਸੀ ਉਹਨੂੰ। ਅੱਛਾ ਹੁਣ ਪਾਵਰ ਆ, ਸਭ ਕੁਛ ਹੈਗਾ, ਸਰਕਾਰ ਹੈਗੀ ਆ। ਅੱਛਾ, ਮਤਲਬ ਕਿ ਜੇ ਸਰਕਾਰ ਵਾਲੇ ਪਾਸਿਓਂ ਬੰਦਾ ਜਿੱਤੂਗਾ ਤਾਂ ਸ਼ਾਇਦ ਜ਼ਿਆਦਾ ਫਾਇਦਾ ਲੱਗਦਾ ਇਹਦਾ। ਹਾਂਜੀ, ਕੰਮ ਨਾਲ ਹੀ ਹੁਣ ਕੰਮ ਕਰਾਉਂਦਾ ਉਹ, ਹਾਂ ਪਾਵਰ ਹੈਗੀ ਉਹਦੇ ਕੋਲੇ, ਕੰਮ ਹੋਈ ਜਾਂਦੇ ਆ। ਹਾਂ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਬਾਈ ਤੁਸੀਂ ਬੋਲੋਗੇ, ਤੁਹਾਡੀ ਵੋਟ ਹੈਗੀ ਆ ਇੱਥੇ? ਬਾਈ ਵੋਟ ਹੈਗੀ ਆ ਯਾਰ। ਅੱਛਾ, ਕੀ ਲੱਗਦਾ ਕੀ ਮਾਹੌਲ ਆ ਫੇ ਇੱਥੇ? ਸਾਨੂੰ ਤਾਂ ਬਈ ਸੁੱਤੇ ਪਿਆ ਨੂੰ ਵੀ ਡੈਂਪੀ ਦਿੰਦਾ ਯਾਰ, ਵੀ ਡੈਂਪੀ ਜਿੱਤੂਗਾ। ਅੱਛਾ ਹਾਂ, ਬਾਕੀ ਬਈ ਅਸੀਂ ਡਿਊਟੀ ਕਰਦੇ ਉਹਨਾਂ ਦੇ। ਅੱਛਾ ਠੀਕ ਆ, ਉਹਨਾਂ ਦੀ ਬੱਸਾਂ ਤੇ ਮੈਂ ਇੰਸਪੈਕਟਰ ਆ ਅੱਛਾ, ਤੇ ਡੈਂਪੀ ਜਿੱਤੂਗਾ ਬਾਈ। ਡੈਂਪੀ ਜਿੱਤੂਗਾ 50,000 ਵੋਟ ਦੀ ਲੀਡ ਤੇ। 50,000 ਦੀ ਵੱਡੀ ਗੱਲ ਹੈ ਇਹ। ਵੱਡੀ ਗੱਲ ਆ ਬਾਈ, ਡੈਂਪੀ ਜਿੱਤੂਗਾ। ਇਹ ਕੌਣੀ ਪਿੰਡ ਦਾ ਕੀ ਮਾਹੌਲ ਹੈ ਤੁਹਾਡੇ? ਤਾਂ ਇੱਥੋਂ ਬੰਦਾ ਦਾਅਵੇਦਾਰ ਵੀ ਸੀ ਆਮ ਆਦਮੀ ਪਾਰਟੀ ਵੱਲੋਂ, ਉਹ ਤਾਂ ਕਹਿੰਦੇ ਹੱਕ ਮਾਰ ਲਿਆ ਡੈਂਪੀ ਨੇ। ਨਹੀਂ, ਹੱਕ ਤਾਂ ਬਾਈ ਕਾਹਦਾ ਮਾਰ ਲਿਆ ਯਾਰ, ਉਹ ਆਪਦੀ ਥਾਂ ਤੇ ਆ, ਉਹ ਬਾਈ ਆਪਦੀ ਥਾਂ ਤੇ ਆ। ਅੱਛਾ, ਹਾਂ, ਪਰ ਡੈਂਪੀ ਜਿੱਤੂਗਾ ਯਾਰ, ਡੈਂਪੀ ਜਿੱਤੂਗਾ। ਹਾਂ। ਤੇ ਬਾਕੀ ਰਾਜੇ ਮਹੋਣਾ ਦਾ, ਮਨਪ੍ਰੀਤ ਹੋਣਾ ਦਾ ਕੀ ਹਾਲ ਹੈ ਇੱਥੋਂ? ਆਪਣਾ ਬਈ ਧਿਆਨ ਹੀ ਡੈਂਪੀ ਕਰਨੀ ਆ, ਆਪਾਂ ਹੋਰ ਬੰਦੇ ਨਹੀਂ ਝਾਕਦੇ ਨਹੀਂ। ਅੱਛਾ, ਕੋਈ ਮਰਜ਼ੀ ਜਿੱਤੇ ਹਰੇ, ਆਪਾਂ ਡੈਂਪੀ ਜਿਤਾਉਣਾ। ਠੀਕ ਹੈ ਜੀ, ਸੇ ਠੀਕ ਹੈ ਜੀ। ਹਾਂ ਠੀਕ ਹੈ ਜੀ। ਅੱਛਾ, ਕੀ ਲੱਗਦਾ ਬਾਪੂ ਜੀ ਮਾਹੌਲ ਫੇ ਵੋਟਾਂ ਦਾ? ਵੋਟਾਂ ਦਾ ਮਾਹੌਲ ਦੋ ਪਾਸੇ ਜਾਵੜਾ ਸਾਨੂੰ ਤਾਂ। ਕਿੱਦਾਂ ਮਤਲਬ ਦੋ ਪਾਸੇ ਕਿੱਦਾਂ, ਕੌਣ ਕੌਣ ਚੱਲ ਰਿਹਾ ਅੱਗੇ ਫੇ? ਅੱਗੇ ਰਾਜਾ ਤੇ ਦੂਜਾ ਡੈਂਪੀ। ਅੱਛਾ, ਇਹ ਦੋ ਜਾਣੇ ਅੱਗੇ ਚੱਲ ਰਹੇ ਨੇ ਤੇ ਫਿਰ ਕੀ ਲੱਗਦਾ ਇਹਨਾਂ ਚੋਂ ਬਾਜੀ ਕੌਣ ਮਾਰ ਸਕਦਾ? ਤੁਹਾਨੂੰ ਕਿਹਦੀ ਜ਼ਿਆਦਾ ਚਾਂਸ ਹੈ? ਇੰਨਾ ਨਹੀਂ ਭਰਾਵਾ ਪਤਾ ਹੈਗਾ, ਅੱਛਾ, ਇੰਨਾ ਨਹੀਂ ਪਤਾ ਹੈਗਾ। ਤੇ ਤੁਹਾਡੇ ਪਿੰਡ 'ਚ ਤਾਂ ਗੱਡੀਆਂ ਵੈਸੇ ਸ਼ੂਕਦੀਆਂ ਫਿਰਦੀਆਂ, ਮੈਂ ਦੇਖਿਆ ਬਾਵਾ ਮਾਹੌਲ ਆ, ਪਿੰਡ ਵੀ ਵੱਡਾ ਤੁਹਾਡਾ। ਬਹੁਤ ਮਾਹੌਲ ਆ ਜੀ, ਕੱਲ ਬਹੁਤ ਜਾਈ ਸੀ। ਅੱਛਾ, ਹਾਂ, ਕੀ ਵਾਦੇ ਬੂਦੇ ਕਰਕੇ ਗਏ ਫੇ ਪਿੰਡ ਨਾਲ? ਕੀ ਕਹਿੰਦੇ ਕਰਾਂਗੇ ਪਿੰਡ ਲਈ? ਉਹ ਕਹਿੰਦੇ ਨੇ ਬਹੁਤ ਕੁਛ ਜੀ ਕਰਾਂਗੇ ਜੀ, ਗਲੀਆਂ ਬਣਾ ਲਾਂਗੇ, ਜਿਹੜੇ ਕਿ ਪਿੰਡ ਰਹਿੰਦੇ ਕੰਮ ਉਹ ਕਰਾਂਗੇ, ਕੋਈ ਅਲਾਹ ਕਰਾਂਗੇ, ਬਸ ਗੱਪੇ ਆਏਗਾ ਜਿੰਨੇ ਮਾਰੀ ਜਾਂਦੇ ਹੈਗੇ। ਹਾਂ, ਤੇ ਇਹ ਜ਼ਰੂਰ ਦੱਸੋ ਬਾਪੂ ਜੀ, ਇਹ ਸਾਰੇ ਦੇ ਵਿੱਚ ਮੁੱਦਿਆਂ ਦੀ ਗੱਲ ਕੋਈ ਕਰ ਰਿਹਾ ਵੀ ਭਾਈ ਤੁਹਾਡੇ ਪਿੰਡਾਂ ਦੇ, ਤੁਹਾਡੇ ਸ਼ਹਿਰ ਦੇ ਆਹ ਮੁੱਦੇ ਨੇ, ਇਹਦੀ ਗੱਲ ਕਰਾਂਗੇ, ਜਾਂ ਫਿਰ ਇੱਕ ਦੂਸਰੇ ਨੂੰ ਭੰਡੀ ਜਾਂਦੇ ਨੇ ਵੀ ਆਹ ਮਾੜਾ, ਆਹ ਇਦਾਂ, ਆਹ ਉਦਾਂ? ਇਹ ਤਾਂ ਨਹੀਂ ਸੁਣੀ ਗੱਲ। ਹਾਂ, ਇਹ ਨਹੀਂ ਸੁਣੀ? ਮੁੱਦਿਆਂ ਬਾਰੇ ਨਹੀਂ ਸੁਣੀ ਜੀ। ਅੱਛਾ ਜੀ, ਇਦਾਂ ਨਹੀਂ, ਮੁੱਦਿਆਂ ਬਾਰੇ ਨਹੀਂ ਗੱਲ ਹਾਂ, ਕੱਲ ਦੇ ਕੱਢ ਲੈ ਗੱਲਾਂ, ਬਸ ਇਹੀ ਕਰ। ਤੇ ਭਗਵੰਤ ਮਾਨ ਹੋਣਾ ਬਾਰੇ ਕੀ ਕਹੋਗੇ? ਉਹ ਵੀ ਗੇੜੇ ਤੇ ਗੇੜਾ ਤੁਹਾਡੇ ਇੱਥੇ ਗਿੱਦੜ ਬਾਹਰ ਰੱਖ ਰਹੇ ਨੇ, ਕਹਿੰਦੇ ਅਸੀਂ ਜਿਤਾ ਕੇ ਡੈਂਪੀ ਨੂੰ ਲਿਜਾਣਾ ਹੈ ਤੇ ਤੁਹਾਡੇ ਫੇਰ ਕੰਮ ਹੋਣੇ ਆ, ਉਦਾਂ ਨਹੀਂ ਹੋਣੇ ਕਹਿੰਦੇ। ਭਗਵੰਤ ਮਾਨ ਤਾਂ ਡੈਂਪੀ ਦਾ ਹੀ ਹੈ ਨਾ, ਹਾਂ ਹਾਂ, ਤੇ ਇਹ ਦੂਜਾ ਕਾਂਗਰਸ ਦਾ ਹੈਗਾ। ਹਾਂਜੀ ਹਾਂਜੀ। ਇਹ ਤਾਂ ਹੁਣ ਵੇਖੋ ਬਈ ਕੋਹਲੀ ਵਾਲ ਜਿਤਾ ਕੇ ਜਾਵਾਂਗੇ ਅਸੀਂ, ਪਰ ਮਾਹੌਲ ਜਾਰੇ ਕਾਂਗਰਸ ਦਾ ਲੱਗਦਾ ਥੋੜਾ ਜਿਹਾ। ਕਾਂਗਰਸ ਦਾ ਥੋੜਾ ਜ਼ਿਆਦਾ ਲੱਗਦਾ? ਹਾਂ, ਜਾਰੇ ਲੱਗਦਾ। ਅੱਛਾ, ਤੇ ਬੀਬੀ ਵੜਿੰਗ ਕਰੂ ਐਤਕੀ ਫੇਰ ਕੁਝ? ਹਾਂਜੀ, ਅੱਛਾ ਜੀ, ਬਸ ਇਹ ਸਾਨੂੰ ਤੇ ਇਹ ਮਾਹੌਲ ਲੱਗਦਾ, ਬਾਕੀ ਫਿਰ ਤੁਹਾਨੂੰ ਜਾਰੇ ਪਤਾ ਹੁੰਦਾ। ਠੀਕ ਹੈ ਜੀ, ਸ਼ੁਕਰੀਆ ਸ਼ੁਕਰੀਆ ਬਾਪੂ ਜੀ। ਬਾਈ ਤੁਹਾਡੀ ਵੀ ਵੋਟ ਇੱਥੇ ਦੀ ਹੈ? ਹਾਂ ਬਈ, ਕੀ ਕਹਿੰਦੇ ਹੋ, ਕਿਹਦਾ ਮਾਹੌਲ ਲੱਗ ਰਿਹਾ ਫੇ? ਮਾਹੌਲ ਤਾਂ ਬਈ ਯਾਰ ਬਾਤ ਸਹੀ ਆ ਸਾਰਾ।
ਨਹੀਂ ਅੱਗੇ ਕੌਣ ਚੱਲ ਰਿਹਾ ਤੁਹਾਨੂੰ? ਤਾਂ ਤੁਹਾਡਾ ਤਾਂ ਪਿੰਡ ਹੀ ਬਹੁਤ ਵੱਡਾ, ਮਾਹੌਲ ਤਾਂ ਤੁਹਾਡੇ ਪਿੰਡੋਂ ਬਣਨਾ। ਅੱਗੇ ਦਾ ਯਾਰ ਡੈਂਪੀ ਦੇ ਮਨਪ੍ਰੀਤ ਆ ਬਈ, ਰਾਜਾ ਦਾ ਪਿੱਛੇ ਆ ਯਾਰ। ਅੱਛਾ, ਹਾਂ ਰਾਜਾ ਪਿੱਛੇ ਚੱਲ ਰਿਹਾ ਤੇ ਮਨਪ੍ਰੀਤ ਦੇ ਕੀ ਵਾਅਦੇ ਬੂਦੇ ਕੋਈ ਕਰੇ ਨੇ ਉਹਨੇ? ਕੀ ਕਹਿੰਦਾ ਕਰਿਆ ਬਈ ਉਹਨੇ ਵਾਦੇ? ਹਾਂ, ਉਹਨੇ ਬਹੁਤ ਕੰਮ ਪਹਿਲਾਂ ਵੀ ਕਰਦਾ ਰਿਹਾ ਤੇ ਹੁਣ ਵੀ ਕਰੂਗਾ ਜੇ ਬਣ ਗਿਆ ਤਾਂ। ਕਰੂਗਾ। ਬਹੁਤ ਵਧੀਆ ਬੰਦਾ ਯਾਰ ਉਹ। ਮਾਹੌਲ ਇਹ ਕਹਿੰਦਾ। ਹਾਂ ਤੇ ਫਿਰ ਡੈਂਪੀ ਢਿੱਲੋਂ ਜਿਹੜਾ ਹੈ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਭਗਵੰਤ ਮਾਨ ਹੁਣੀ ਆਪਾਂ ਜਿਤਾ ਕੇ ਲੈ ਜਾਣਾ ਇਹਨੂੰ, ਤੁਹਾਡੇ ਕੰਮ ਹੀ ਫੇਰ ਹੋਣੇ ਨੇ। ਕੀ ਲੱਗਦਾ? ਯਾਰ ਵੇਖੋ ਹੁਣ ਤਾਂ ਵੇਖੋ ਯਾਰ। ਅੱਛਾ ਬਾਈ, ਤੁਹਾਡੀ ਹੈਗੀ ਵੋਟ ਇੱਥੇ? ਹਾਂਜੀ ਹਾਂਜੀ। ਕੀ ਲੱਗਦਾ ਤੁਹਾਨੂੰ ਮਾਹੌਲ ਕੌਣ ਜਾਊ ਅੱਗੇ? ਮਾਹੌਲ ਬਾਈ ਕਿਰਾਂ ਤਾਂ ਯਾਰ ਇਹਦਾ ਲੱਗਦਾ ਮਨਪ੍ਰੀਤ ਦਾ। ਅੱਛਾ ਜੀ। ਹਾਂ ਬਾਕੀ ਹੁਣ ਸਮਾਂ। ਹਾਂ ਠੀਕ ਹੈ। ਮਨਪ੍ਰੀਤ ਤਾਂ ਵੈਸੇ ਥੋੜੇ ਦਿਨ ਪਹਿਲਾਂ 2-3 ਦਿਨ ਪਹਿਲਾਂ ਵੀਡੀਓ ਵਾਇਰਲ ਹੋ ਰਹੀ ਸੀ, ਕਹਿੰਦੇ ਮੈਂ ਨੌਕਰੀਆਂ ਲਵਾ ਦੂੰ, ਐ ਕਰ ਦੂੰ। ਲੱਗਦਾ ਲਵਾ ਦੂੰ? ਬਹੁਤ ਕੁਛ। ਹਾਂ ਬਈ ਹਾਂ, ਹੁਣ ਵੇਖੋ ਇਹਦਾ ਸਮਾਂ ਦੱਸੂਗਾ। ਅੱਛਾ ਜੀ। ਹਾਂ ਕੀ ਵਾਅਦੇ ਕੀਤੇ ਨੇ ਤੁਹਾਡੇ ਪਿੰਡ ਚ ਆ ਕੇ? ਕੋਈ ਵਾਅਦਾ? ਬਹੁਤ ਕੀਤੇ ਆ ਬਈ। ਹਾਂ ਅੱਛਾ, ਬਾਕੀਆਂ ਦਾ ਕੀ ਮਾਹੌਲ ਆ? ਹਨਾ ਹਾਂ ਹਾਂ ਹਾਂ, ਤੇ ਪਰ ਉਹਦਾ ਮੌਕੇ ਤੇ ਪਤਾ ਲੱਗਦਾ ਵੀ ਕੋ ਕਰਨਗੇ ਜਾਂ ਨਹੀਂ ਕਰਦੇ। ਸਹੀ ਗੱਲ ਆ। ਇਹ ਤਾਂ ਹੈ, ਇਹ ਤਾਂ ਹੈ ਬਾਈ। ਇਹ ਜ਼ਰੂਰ ਦੱਸਿਓ ਵੀ ਤੁਹਾਡੇ ਸਾਰੇ ਆ ਰਹੇ ਨੇ, ਰਾਜਾ ਵੜਿੰਗ ਹੁਣੀ, ਅਮਰਤਾ ਵੜਿੰਗ, ਡੈਂਪੀ ਢਿੱਲੋਂ ਹੁਣੀ, ਕਹਿੰਦੇ ਤੁਹਾਡੇ ਪਿੰਡ ਨੇ ਨਿਰਧਾਰਤ ਕਰਨੀ ਆ ਸਿਆਸਤ ਕਿੱਧਰ ਨੂੰ ਜਾਣੀ। ਪਿੰਡ ਬਹੁਤ ਵੱਡਾ ਤੁਹਾਡਾ ਹੈ ਨਾ, ਤੇ ਫਿਰ ਉਸ ਹਿਸਾਬ ਦੇ ਨਾਲ ਜੇ ਪਿੰਡ ਦਾ ਦੇਖੀਏ ਤਾਂ ਪਿੰਡ 'ਚ ਜ਼ਿਆਦਾ ਕਿਹਦਾ ਮਾਹੌਲ ਹੈ? ਪਿੰਡ ਜਿਆਦੇ ਮਾਹੌਲ ਤੇ ਕਿਹੜਾ ਰਾਜਾ ਚੱਲ ਰਹੀ। ਅੱਛਾ ਜੀ। ਹਾਂਜੀ, ਪਰ ਤੁਹਾਡਾ ਕਹਿਣਾ ਹੈ ਵੀ ਐਤਕੀ ਜਿੱਤੂ ਮਨਪ੍ਰੀਤ ਹੀ? ਕਹਿਣਾ ਨਹੀਂ ਹਾਂ, ਇਹ ਤਾਂ ਸਮਾਂ ਹੀ ਦੱਸੂਗਾ। ਸਮਾਂ ਹੀ ਦੱਸੋ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ। ਕੋਈ ਸਰਕਾਰੀ ਧਿਰ ਦਾ ਸੱਚ ਕੀ ਕਹਿੰਦੇ ਹੋ? ਭਗਵੰਤ ਮਾਨ ਹੁਣੀ ਵੀ ਜ਼ੋਰ ਲਾਈ ਜਾਂਦੇ ਨੇ, ਕਹਿੰਦੇ ਡੈਂਪੀ ਢਿੱਲੋਂ ਜਿਤਾ ਕੇ ਲੈ ਜਾਣਾ ਫੇਰ ਹੀ ਕੰਮ ਹੋਣੇ ਤੁਹਾਡੇ ਏਰੀਏ ਦੇ। ਮਨਪ੍ਰੀਤ ਨੇ ਤਾਂ ਇਹਨੇ ਸਾਡੇ ਕੁਛ ਨਹੀਂ ਕੀਤਾ ਬਈ। ਉਹਨੇ ਤਾਂ ਕਿਹਨੇ ਜੀ? ਮਨਪ੍ਰੀਤ ਨੇ? ਤੇਰੇ ਆਮ ਪਾਰਟੀ ਵਾਲਿਆਂ ਨੇ। ਆਮ ਆਦਮੀ ਨੇ? ਹਾਂ ਬਹੁਤ ਕੁਛ ਆਂਦੇ ਸੀ ਪਰ ਕੁਛ ਨਹੀਂ ਹੋਇਆ। ਹਾਂ, ਭਗਵੰਤ ਮਾਨ ਜਿਹੜੇ ਵਾਅਦੇ ਕਰਦਾ ਹੈ, ਜਿਹੜੇ ਕੀਤੇ ਸੀ ਪਹਿਲਾਂ, ਉਹ ਪੂਰੇ ਨਹੀਂ ਹੋਏ? ਨਹੀਂ ਹੋਏ ਬਈ। ਹਾਂ, ਉਹ ਆਏ ਉਹ ਇੱਥੋਂ ਤੱਕ ਆਏ ਵੀ ਨਹੀਂ, ਅੱਛਾ ਵਾਅਦੇ ਤਾਂ ਦੂਰ ਰਹਿ ਗਏ। ਠੀਕ ਹੈ। ਤੁਹਾਡੇ ਪਿੰਡੋਂ ਨਰਿੰਦਰ ਕੌਣੀ ਹੈ, ਉਹਨੇ ਵੀ ਨਹੀਂ ਸੁਣੀ ਕਦੀ ਤੁਹਾਡੇ? ਸੁਣੀ ਹੈ ਜੀ, ਹਾਂ ਸੁਣਦਾ ਸਭ ਦੀ ਸੁਣਦਾ। ਹਾਂ, ਜੋ ਨਿੰਦਰਾਂ ਦਾ ਉਹ ਵਾਅਦੇ ਵੀ ਹੁੰਦੇ ਆ ਪੂਰੇ। ਅੱਛਾ, ਜੋ ਵਿਕਾਸ ਭਗਵੰਤ ਮਾਨ ਦੀ ਪਾਰਟੀ ਦਾ ਹੀ ਆ? ਹੋਇਆ। ਅੱਛਾ, ਤੇ ਉਹ ਤਾਂ ਆਮ ਆਦਮੀ ਪਾਰਟੀ ਦਾ ਹੀ ਆ ਫਿਰ? ਪਾਰਟੀ ਤਾਂ ਖਰੋ ਹੁਣ ਉਹਨਾਂ ਦੀ ਮਰਜ਼ੀ ਆ ਨਾ, ਜਿਵੇਂ ਚੇਂਜ ਕਰ ਲਈ ਉਹ ਉਹਨਾਂ ਦੀ ਇੱਛਾ। ਪਰ ਇਹ ਤੋਂ ਪਹਿਲਾਂ ਜਿੱਥੇ ਵੀ ਉਹ ਸੀਗੇ ਜਾਂ ਜਿੰਨਾ ਕੀਤਾ ਉਹਨਾਂ ਨੇ ਕੀਤਾ। ਕੀ ਲੱਗਦਾ ਮਾਹੌਲ ਜੀ ਵੋਟਾਂ ਦਾ? ਵੋਟਾਂ ਤਾਂ ਯਾਰ ਹੁਣ ਸਾਰੇ ਚੱਲੀ ਜਾਂਦਾ। ਮਨਪ੍ਰੀਤ ਵੀ ਦਾ ਤੇ ਮਾੜਾ ਜਿਹਾ ਹੈਗਾ ਵਾਵਾ ਦਾ ਬੋਲ ਵਾਲਾ। ਅੱਛਾ, ਤੁਸੀਂ ਡੈਂਪੀ ਦਾ ਵੀ ਹੈਗਾ। ਤੁਹਾਨੂੰ ਕੀ ਲੱਗਦਾ ਹੈ? ਸਾਨੂੰ ਤਾਂ ਵੀ ਰਾਜੇ ਦਾ ਚਾਂਸ ਹੈ, ਐਵੇਂ ਕਹਿ ਦਿੰਦੇ। ਅੱਛਾ, ਰਾਜੇ ਦਾ? ਜਦੋਂ ਰਾਜੇ ਨੂੰ ਵੋਟਾਂ ਪਾਉਣੀਆਂ ਰਾਜੇ ਦੀ ਆਕੜਾ ਸੀ। ਤੇ ਫਿਰ ਜਿਹੜਾ ਸਰਕਾਰ ਜ਼ੋਰ ਲਾਈ ਜਾਂਦੀ, ਭਗਵੰਤ ਮਾਨ ਹੁਣੀ ਕਹਿੰਦੇ ਵੀ ਅਸੀਂ ਜਿੱਤ ਪਤੰਦਰਾ ਹੁਣ ਦਾ ਦਾਣੇ ਤਾਂ ਬੰਦ ਕਰਤੇ ਉਹਨੇ। ਗਰੀਬ ਤਾਂ ਭੁੱਖੇ ਮਾਰਦੇ ਨੇ। 3 ਸਾਲ ਹੋ ਗਏ, 10 ਰੁਪਿਆ ਲਾਇਆ ਕਿਤੇ ਉਹਨੇ? ਹਾਂ ਪਿੰਡਾਂ ਦੇ ਵਿੱਚ 10 ਇੱਕ ਗਰਾੜ ਨਹੀਂ ਦਿੱਤੀ ਜੀ। ਠੀਕ ਹੈ। ਨਹੀਂ ਤੁਸੀਂ ਸਾਡੀ ਗਰੀਬਾਂ ਦੇ ਕਣਕ ਦਾ ਉਹ ਬੰਦ ਨਹੀਂ ਕਰਤੀ। ਤੁਸੀਂ ਐਸਾ ਵੀ ਕਹਿ ਸਕਦੇ ਆ ਵੀ ਗਰੀਬਾਂ ਦੇ ਕਣਕ ਦਿਓ ਤੁਸੀਂ, ਐਸਾ ਕਹਿ ਸਕਦੇ ਤੁਸੀਂ। ਹਾਂ, ਮੈਂ ਕਹਿੰਦਾ ਸਾਡੇ ਮੂਹਰੇ ਲਾ ਦੇ ਤੁਸੀਂ, ਐਸਾ ਤੁਸੀਂ ਕਹਿ ਸਕਦੇ ਆ ਵੀ ਹੁਣ ਕਣਕ ਦਿਓ ਗਰੀਬਾਂ। ਉਹ ਜਿਹੜੀ ਵੀ ਗੱਲ ਹੈ ਆਪਾਂ ਨਹੀਂ ਸਾਡੇ ਮੂਹਰੇ ਤੇ ਮੈਂ ਲਾ ਦੇ, ਉਹਨੂੰ ਵੀ ਆਖ ਸਕਦੇ ਅਸੀਂ ਵੀ ਗਰੀਬਾਂ ਦੇ ਕਣਕ ਦੇ ਬਈ ਯਾਰ। ਚਲੋ ਉਹਨਾਂ ਤਾਂ ਬਾਈ ਸਾਰਿਆਂ ਨੇ ਫਰਕ ਨਹੀਂ। ਆਉਣਾ ਇਹ ਤਾਂ ਰਾਜੇ ਦੇ ਆਸ਼ਕ ਹੈ ਭਰਾਵਾ। ਰਾਜੇ ਦੇ ਸਹੀ ਆ ਬਾਈ ਹੁਣੀ ਹੋਰ ਆ ਗਏ। ਬਾਈ ਕੀ ਲੱਗਦਾ ਕਿਹਦਾ ਮਾਹੌਲ ਹੈ ਐਤਕੀ ਫਿਰ ਤੁਹਾਡੇ ਇੱਥੇ? ਕਿਵੇਂ ਬਾਈ? ਕੀ ਮਾਹੌਲ ਹੈ, ਕੌਣ ਅੱਗੇ ਜਾਂਦਾ ਲੱਗਦਾ? ਮਾਹੌਲ ਅੱਗੇ ਸਭ ਦੋਨੇ ਆ, ਮਨਪ੍ਰੀਤ ਬਾਦਲ ਤੇ ਉਹ ਡੈਂਪੀ ਢਿੱਲੋਂ। ਅੱਛਾ, ਹਾਂ ਦੋਨਾਂ ਦਾ ਬਾਜੀ ਕੌਣ ਮਾਰੂਗਾ? ਬਾਜੀ ਤਾਂ ਡੈਂਪੀ ਮਾਰੂਗਾ। ਡੈਂਪੀ ਮਾਰੂਗਾ ਬਾਜੀ? ਅੱਛਾ, ਲੱਗਦਾ ਮਾਹੌਲ ਹਾਂ। ਇੱਧਰ ਸਾਰੇ ਕੁਝ ਹੋਰ ਹੀ ਕਹੀ ਜਾਂਦੇ ਆ। ਉਹ ਇਹ ਕਹਿਣਗੇ ਤਾਂ ਕਹਿਣਗੇ, ਹਾਂ, ਉਹ ਝਾੜੂ ਬਾਈ ਫੇਰੂਗਾ। ਕਿਉਂ ਲੱਗਦਾ ਡੈਂਪੀ ਜਿੱਤੂਗਾ? ਕੀ ਕਾਰਨ? ਬਈ ਭਗਵੰਤ ਮਾਨ ਨੇ ਕਿਹਾ ਤਾਂ ਉਹ ਕਰੂਗਾ ਸਾਰਾ ਹੱਲ। ਭਗਵੰਤ ਮਾਨ ਨੇ ਤਾਂ ਵਾਅਦੇ ਵੀ ਬਹੁਤ ਕੀਤੇ ਸੀ, ਕਹਿੰਦੇ ਪੂਰੇ ਨਹੀਂ ਹੋਏ। ਉਹ ਪੂਰੇ ਕੀਤੇ ਨਹੀਂ ਉਹਨੇ, ਨਹੀਂ ਕੀਤੇ? ਕੁਛ ਨਹੀਂ ਕੀਤਾ ਉਹਨੇ। ਫਿਰ ਡੈਂਪੀ ਕਿੱਦਾਂ ਜਿੱਤ ਜੂ? ਡੈਂਪੀ ਦਾ ਫਿਰ ਹੁਣ ਸਪੋਰਟ ਕਰੂਗਾ ਨਾ, ਝਾੜੂ ਕਰੂਗਾ। ਅੱਛਾ, ਭਗਵੰਤ ਮਾਨ ਹੀ ਕਰੂਗਾ। ਤੇ ਜਿਹੜਾ ਵਾਅਦੇ ਕਰ ਰਿਹਾ ਭਗਵੰਤ ਮਾਨ ਇੱਥੇ ਆ ਕੇ, ਲੱਗਦਾ ਉਹ ਪੂਰੇ ਹੋਣਗੇ ਜਿੱਦਾਂ ਬਾਈ ਹੁਣੀ ਕਹਿੰਦੇ? ਨਹੀਂ ਹੁੰਦੇ ਬਾਈ, ਡੱਕਾ ਨਹੀਂ ਹੁੰਦਾ। ਫੇਰ ਵੀ ਡੈਂਪੀ ਜਿੱਤੂਗਾ? ਹਾਂ, ਗੱਲ ਤੁਹਾਡੀ ਬਿਲਕੁਲ ਉੱਥੇ ਜਾ ਕੇ ਮੁੱਕਦੀ ਆ ਵੀ ਕੰਮ ਜਿੱਤਣਾ ਹੋਣੇ ਆ, ਕੰਮ ਨਹੀਂ ਹੋਣੇ ਨਾਲ ਲੱਗਦਾ ਪਹਿਲਾਂ ਹੀ ਦੱਸੀ ਜਾ। ਹਾਂ। ਇਹ ਕਿਉਂ ਨਹੀਂ ਹੋਣੇ ਕੰਮ? ਕੰਮ ਹੋਣੇ ਨਹੀਂ, ਭਗਵੰਤ ਮਾਨ ਨੇ ਕੀਤਾ, ਕੁਛ ਨਹੀਂ ਕੀਤਾ। ਅੱਛਾ ਹਾਂ, ਡੈਂਪੀ ਦਾ ਤੇ ਇਹਦਾ ਮੁਕਾਬਲਾ ਮਨਪ੍ਰੀਤ ਬਾਦਲ ਦਾ। ਅੱਛਾ ਜੀ, ਹਾਂ। ਕੀ ਲੱਗਦਾ ਜੀ ਬਾਪੂ ਜੀ ਮਾਹੌਲ ਫਿਰ ਇੱਥੇ ਤੁਹਾਡੇ ਵੋਟਾਂ ਦਾ ਕਿੱਦਾਂ ਗੇੜੇ ਵੱਜ ਰਹੇ? ਇੱਕੋ ਜਿਹਾ ਲੱਗਦਾ ਜੀ ਇੱਕੋ ਜਿਹਾ? ਤਿੰਨਾਂ ਦਾ। ਅੱਛਾ, ਤਿੰਨ ਕੌਣ? ਤਿੰਨ ਪੱਕ ਮਨਪ੍ਰੀਤ ਹੈ,
ਡੈਂਪੀ ਹੈ, ਰਾਜਾ, ਤਿੰਨਾਂ ਦੀ ਇੱਕੋ ਹੀ ਟੱਕਰ ਹੈ। ਅੱਛਾ ਜੀ। ਤੇ ਤਿੰਨ ਨੇ ਫਿਰ ਸਰਕਾਰ ਵਾਲੇ ਆਪਣਾ ਜ਼ੋਰ ਲਾਈ ਜਾਂਦੇ ਨੇ ਵੀ ਭਾਈ ਸਾਡੇ ਵਾਲਾ ਡੈਂਪੀ ਜਿੱਤ ਜੇ, ਤੇ ਮਨਪ੍ਰੀਤ ਬਾਦਲ ਵੀ ਜ਼ੋਰ ਲਾਈ ਜਾਂਦਾ, ਉਹ ਤਾਂ ਕਹਿੰਦੇ ਦਿੱਲੀੋਂ ਜਾ ਕੇ ਮੈਂ ਲੈ ਵੀ ਆਇਆ ਨੌਕਰੀਆਂ ਵਾਲਾ ਸਾਰਾ ਕੁਝ ਤੁਹਾਡੇ ਲਈ। ਮਨਪ੍ਰੀਤ ਕਹਿੰਦਾ, ਹਾਂ ਮਨਪ੍ਰੀਤ ਕਹਿੰਦਾ ਤਾਂ ਫਿਰ ਜਦੋਂ ਲਿਆ ਕੇ ਦੇਊਗਾ ਤਾਂ ਉਹਨੂੰ ਵੋਟਾਂ ਉਹਨੂੰ ਵੀ ਪੈਣਗੀਆਂ, ਤਾਂ ਹੀ ਪਾਉ ਨਾ ਬਰੋਬਰ ਵੋਟ। ਭਾਜਪਾ ਨੂੰ ਵੋਟ ਅੱਗੇ ਪੈਂਦੀ ਨਹੀਂ ਸੀ, ਅੱਛਾ ਐਤਕੀ ਵੋਟ ਜ਼ਿਆਦਾ ਪਊਗੀ। ਪਊਗੀ ਭਾਜਪਾ ਨੂੰ, ਲੱਗਦਾ ਤੁਹਾਨੂੰ? ਭਾਜਪਾ ਨੂੰ ਵੋਟ ਮਨਪ੍ਰੀਤ ਨੂੰ ਜ਼ਿਆਦਾ ਪਊਗੀ। ਇੰਨੀ ਕਿ ਜ਼ਿਆਦਾ ਪੈ ਜੂ ਵੀ ਜਿੱਤ ਸਕਦੇ ਆ? ਹਰ ਜੂਗਾ ਤਾਂ ਨੇੜੇ ਜਾ ਵੜੂਗਾ। ਅੱਛਾ ਹਰੂਗਾ ਜੇ ਹਰ ਵੀ ਜਾਊਗਾ ਤਾਂ ਨੇੜੇ ਜਾ ਵੜੂਗਾ। ਤੇ ਫਿਰ ਚਾਂਸ ਤਾਂ ਜਿੱਤਣ ਦਾ ਵੀ ਅਗਲਾ ਜ਼ੋਰ ਤਾਂ ਲਾਉਂਦਾ ਹੀ ਹੈ, ਜ਼ੋਰ ਤਾਂ ਪਰ ਜਿਹੜੀ ਵੋਟ ਨੇੜੇ ਕਰਦਾ ਜਿੱਤਣ ਦਾ ਮਾਰਾ ਕਰਦਾ, ਤਿੰਨਾਂ ਪਾਰਟੀਆਂ ਦੀ ਟੱਕਰ ਹੈ। ਕਾਂਗਰਸੀਆਂ ਦਾ ਕੀ ਮਾਹੌਲ ਹੈ? ਕਿਉਂਕਿ ਪਹਿਲਾਂ ਰਾਜਾ ਵੜਿੰਗ ਇੱਥੋਂ ਉਦੋਂ ਜਿੱਤਿਆ ਜਦੋਂ ਪੂਰੀ ਹਨੇਰੀ ਸੀ ਪੰਜਾਬ 'ਚ ਆਮ ਆਦਮੀ ਵਾਲਿਆਂ ਦੀ। ਭਗਵੰਤ ਜੀ ਮੰਨਦੇ ਆ ਇਹਨੂੰ ਵੋਟ ਪੈਂਦੀ ਸੀਗੀ ਜਦੋਂ ਹੁਣ ਕੰਮ ਹੋਏ ਨਹੀਂ ਲੋਕਾਂ ਦੇ। ਹਾਂ ਜਦੋਂ ਅੱਗੋਂ ਕੰਮ ਨਹੀਂ ਹੋਏ, ਪੂਰੇ ਕੰਮ ਨਹੀਂ ਮਿਲੇ, ਜਾਇਜ਼ ਕੰਮ ਨਹੀਂ ਹੋਏ, ਕੰਮ ਦੇ ਵਿੱਚ ਵਿਤਕਰੇ ਹੋਏ ਆ ਤਾਂ ਉਹ ਕੀ ਕਰਨਾ? ਲੋਕ ਤੰਗ ਆ ਇਹਨਾਂ ਚੀਜ਼ਾਂ ਦੇ। ਹਾਂ ਕਿੱਦਾਂ ਦਾ ਵਿਤਕਰਾ ਕਰਦੇ ਸੀ? ਵਿਤਕਰੇ ਹੋਏ ਆ, ਜਿਵੇਂ ਕਿਸੇ ਦਾ ਮਿੱਤੇ ਨੂੰ ਲਾਲਚ ਦੇਤਾ ਵੀ ਆ ਤੂੰ ਲੈ ਲਾ ਚੈੱਕ, ਤੈਨੂੰ ਮਤਲਬ ਕੋਠਾ ਪਾਵਾਂਗੇ, ਬਾਅਦ ਚ ਫੜ ਕੇ ਲੈ ਗਏ ਉਹਨੂੰ ਤੋਂ, ਉਹਨੇ ਤਾਂ ਮਕਾਨ ਨਹੀਂ ਪਿਆ, ਜਾਂ ਨਰੇਗਾ ਦਾ ਕੰਮ ਨਹੀਂ ਚੱਲਿਆ। ਇਹ ਵਿਤਕਰਾ ਹੀ ਹੋਰ ਕੀ ਹੈ? ਨਰੇਗਾ ਦਾ 200 ਕੰਮ ਦਿਨ ਹੈ, 200 ਦਿਨ ਨਰੇਗਾ ਦਾ, ਤੇ 12 ਦਿਨ ਹੀ ਲੱਗੇ, 18 ਦਿਨ। ਕਈ ਬੰਦੇ ਆ ਬੰਦੇ ਬੈਠੇ 18 ਤਾਂ ਬਚਲਾ। ਅੱਛਾ ਤਿੰਨਾਂ ਮਤਲਬ ਬਚਲਾ 18 ਦਿਨ ਸਾਲ ਦੇ ਮਿਲੇ ਆ, ਤੇ ਸਾਡਾ ਕੰਮ ਗਰੀਬ ਦਾ ਤਾਂ ਨਰੇਗਾ ਹੀ ਆ, ਹੋਰ ਕੋਈ ਨਹੀਂ ਕੰਮ। ਹਾਂ ਕੰਮ ਸਾਨੂੰ ਗਰੀਬ ਨੂੰ ਤਾਂ ਫਿਰ ਨਰੇਗਾ ਹੀ ਮਿਲਣੀ ਨਾ, ਹੋਰ ਕੰਮ ਹੈ ਨਹੀਂ ਸਾਡੇ ਕੋਲ ਕੋਈ। ਸਹੀ ਗੱਲ। ਜੇ ਨਰੇਗਾ ਵੀ ਨਹੀਂ ਸਾਡੀ ਮਿਲੀ ਤੇ 18 ਦਿਨ ਮਿਲੇ ਤੇ ਫਿਰ ਉਹ 'ਚ ਕੀ ਕਰਾਂਗੇ? ਤੇ ਫਿਰ ਕੀ ਲੱਗਦਾ ਡੈਂਪੀ ਢਿੱਲੋਂ ਇੱਥੋਂ ਕਿੱਥੇ ਤੱਕ ਜਾਊਗਾ? ਹਾਂ ਡੈਂਪੀ ਦਾ ਮੁਕਾਬਲਾ ਹੈਗਾ ਪੂਰਾ। ਡੈਂਪੀ ਦੀ ਆਵਾਜ਼ ਵੀ ਚੰਗੀ ਦੱਸਦੇ ਹੋ, ਆਵਾਜ਼ ਚੰਗੀ ਦੱਸਦੇ ਨੇ, ਸੁਣਦੇ ਆ ਨਾ ਵੀ ਬੇਅਦਗੀ ਉਹਨੂੰ ਪਾ ਦਿਓ, ਲੋਕ ਇਹ ਗੱਲ ਕਰਦੇ। ਸਰਕਾਰੀ ਹੋਣ ਦੇ ਕਰਕੇ ਸਰਕਾਰੀ ਧਿਰ ਪਾਸਿਓਂ ਆ। ਹਾਂ ਸਰਕਾਰੀ ਦਾ ਵਾਕਈ ਹਰੇਕ ਵੀ 3 ਵਾਰੀ ਵਾਲਾ ਕਹਿੰਦਾ ਇੱਕ ਵਾਰੀ ਇਹਨੂੰ ਵੇਖ ਲਓ। ਨਵਾਂ ਖੂਹ ਭਾਲਦੇ ਹੁੰਦੇ ਆ ਲੋਕ, ਝਾੜੂ ਵਾਲਾ ਵੀ ਨਵਾਂ ਖੂਹ ਭਾਲਿਆ ਸੀਗਾ। ਹਾਂ ਪਰ ਕਿੱਦਾਂ ਦਾ ਰਿਹਾ ਉਹ ਖੂਹ ਦਾ ਪਾਣੀ? ਮਿੱਠਾ ਸੀ ਕਿੱਦਾਂ? ਇੰਨਾ ਵੀ ਲੋਕਾਂ ਨੂੰ ਮਤਲਬ ਵੀ ਤੰਗ ਨਹੀਂ ਕੀਤਾ ਇਹਨਾਂ ਨੇ, ਜਿਹੜੀ ਗੱਲ ਹੈ। ਹਾਂ ਜਿਹੜੀ ਕਿਸੇ ਨੂੰ ਤਕਲੀਫ ਨਹੀਂ ਆਈ, ਜਿਹੜਾ ਕਿਸੇ ਨੂੰ ਨਜਾਇਜ਼ ਥਾਣੇ ਨਹੀਂ ਫੜਾਇਆ, ਨਜਾਇਜ਼ ਪੁਲਿਸ ਨਹੀਂ ਆਈ, ਉਹਦੇ 'ਚ ਵਧੀਆ ਰਿਹਾ। ਠੀਕ ਹੈ ਜੀ। ਬਜ਼ੁਰਗੋ ਕੀ ਕਹਿੰਦੇ ਹੋ ਫਿਰ? ਬਾਪੂ ਇੰਦਰ ਗੱਲ ਨਾਲ ਸਹਿਮਤ ਹੋ ਇਹਨਾਂ ਦੀ? ਜਮਾਂ ਠੀਕ ਹੈ ਜੀ। ਹਾਂ ਕੀ ਕਹਿੰਦੇ? ਡੈਂਪੀ ਦੀ ਹਵਾ ਕੀ ਕਹਿੰਦੀ ਹੈ? ਬਈ ਆਪਾਂ ਨੂੰ ਤਾਂ ਨਾ ਹੀ ਆਪਾਂ ਤੁਰੀ ਬਿੜੀ ਦਾ, ਨਾ ਹੀ ਆਪਾਂ ਨੂੰ ਵੋਟ ਤਾਂ ਪਾਉਂਗੇ, ਵੋਟ ਪਾਵਾਂਗੇ ਜ਼ਰੂਰ। ਉਦਾਂ ਇਹ ਜ਼ਰੂਰ ਦੱਸੋ ਵੀ ਮੁੱਦਿਆਂ ਦੀ ਗੱਲ ਕਰ ਰਹੇ ਆ, ਜਿੱਦਾਂ ਤੁਹਾਡੇ ਪਿੰਡ 'ਚ ਕੌਣੀ 'ਚ ਖੜੇ ਆ, ਕੋਈ ਆ ਕੇ ਇਹ ਕਹਿੰਦਾ ਵੀ ਕੌਣੀ ਦੀਆਂ ਆਹ ਸਮੱਸਿਆਵਾਂ ਆ ਕਿ ਲੋਕ ਇੱਕ ਦੂਸਰੇ ਨੂੰ ਭੰਡੀ ਜਾਂਦੇ ਵੀ ਉਹ ਮਾੜਾ ਇਹ ਮਾੜਾ, ਏਦਾਂ ਹੀ ਕਰੀ ਜਾਂਦੇ? ਉਹ ਤਾਂ ਲੋਕੀ ਭੰਡੀ ਜਾਂਦੇ ਆ। ਗੱਲ ਮੁੱਦਿਆਂ ਦੀ ਕੋਈ ਕਰ ਰਿਹਾ ਵੀ ਆਹ ਮੁੱਦੇ ਨੇ ਇੱਥੇ ਤੁਹਾਡੇ ਪਿੰਡ ਦੇ ਜਾਂ ਤੁਹਾਡੇ ਹਲਕੇ ਦੇ, ਕਿ ਬਸ ਇੱਕ ਦੂਸਰੇ ਦੇ ਦੁਆਲੇ ਹੀ ਹੋਏ ਆ, ਆਓ ਇਦਾਂ ਆ ਇਦਾਂ? ਨਹੀਂ ਜੀ, ਮੁੱਦਾ ਨੂੰ ਸਾਨੂੰ ਜਿਹੜਾ ਗਰੀਬ ਬੰਦਾ ਨਾ ਉਹਨੂੰ ਅਧਿਕਾਰ ਚਾਹੀਦਾ ਹੁੰਦਾ ਹੈ। ਜਿਹੜਾ ਸਭ ਤੋਂ ਵੱਡਾ ਮੁੱਦਾ ਤਾਂ ਉਹ ਮੁੱਦਾ ਸਭ ਤੋਂ ਸਾਡੇ ਕੋਲ ਰੋਜੀ ਰੋਟੀ ਉਹ ਹੈ। ਜਦੋਂ ਸਾਨੂੰ ਸਰਕਾਰ ਨੇ 200 ਦਿਨ ਦਿੱਤਾ, 100 ਦਿਨ, ਉਹ 100 ਰੱਖ ਲਾ, 100 ਦਿਨ ਦਿੱਤਾ, 200 ਵਾਅਦਾ ਵੀ ਕਰਦੇ ਫਿਰਦੇ ਰਹਿੰਦੇ ਆ, ਤੇ 100 ਦੇ ਵਿੱਚੋਂ ਮਿਲੇ 18 ਦਿਨ, ਤੇ ਫਿਰ 90 ਕਿੱਧਰ ਗਏ, 80 ਕਿੱਧਰ ਗਏ? ਸਹੀ ਗੱਲ ਹੈ। ਇਹ ਤਾਂ ਵੈਸੇ ਜੇ ਤੁਸੀਂ ਦੇਖਦੇ ਹੋਵੋ ਇਹਦੇ ਲਈ ਤਾਂ ਫੰਡ ਵੀ ਉਹਨਾਂ ਨੇ ਸਿਰਫ 25% ਹੀ ਰੱਖਿਆ। 100% ਜਿਹੜਾ ਵਰਤ ਹੋਣਾ ਉਹ 'ਚੋਂ 25% ਰੱਖਿਆ, ਫਿਰ 100 ਤੋਂ 25 ਦਿਨ ਹੀ ਬਣੇ ਨਾ ਵਿੱਚ। ਜਿਹੜੇ ਸਾਡੀਆਂ ਪੀਲੀਆਂ ਕਾਪੀਆਂ ਅਸੀਂ ਵਿਖਾ ਦਿੰਦੇ ਆ, ਦੂਜੇ ਨਰੇਗਾ ਵਾਲੇ ਕਾਰਡ ਵਿਖਾ ਦਿੰਦੇ ਆ, 18 ਦਿਨ ਹੀ ਆਏ ਆ। ਠੀਕ ਹੈ ਜੀ, ਤੈਨੂੰ ਕਾਰਡ ਹੀ ਵਿਖਾ ਦਿੰਦੇ ਆ, 18 ਦਿਨ ਲਿਖੇ ਹੋਣਗੇ। ਤੁਸੀਂ ਕੀ ਕਹੋਗੇ ਜੀ? ਕੀ ਲੱਗਦਾ ਵੋਟਾਂ ਦਾ? ਚੰਗਾ ਹੀ ਆ ਜਿਹੜਾ ਦਿੰਦੇ। ਹਾਂ ਇੱਕੋ ਜਿਹੀ ਆ। ਇੱਕੋ ਜਿਹੀ ਆ, ਲੱਗਦੀ ਨਹੀਂ ਕਿਸੇ ਦੀ ਜ਼ਿਆਦਾ ਹਵਾ? ਨਾ ਨਾ। ਤੁਸੀਂ ਬਾਈ ਕੀ ਕਹਿੰਦੇ ਹੋ? ਕੀ ਮੇਰੇ ਵਧੀਆ, ਬਸ ਸਾਰਿਆਂ ਨਾਲ ਸਹਿਮਤ ਆਪਾਂ ਤਾਂ। ਉਦਾਂ ਕੰਮ ਕਰਾਉਣ ਲਈ ਕੌਣ ਕੰਮ ਆਉਂਦਾ, ਅੱਗੇ ਆਉਂਦਾ ਇੱਥੇ? ਕੰਮ ਵੀਰੇ ਮੇਰੇ ਤਾਂ ਕੋਈ ਵੀ ਨਹੀਂ ਆਇਆ, ਮੇਰੇ ਤਾਂ ਸਿਰ ਤੇ ਛੱਤ ਵੀ ਨਹੀਂ ਰਹਿਣ ਵਾਸਤੇ। ਹਾਂ ਕਮਰੇ ਦੀ ਮੰਗ ਆਈ ਸੀ ਮੇਰੇ ਦੀ, ਠੀਕ ਆ, ਭਰੇ ਸੀ ਪੇਪਰ ਤੁਸੀਂ? ਭਰੇ ਸੀ, ਫਾਰਮ ਭਰੇ ਸੀਗੇ। 8 ਨੰਬਰ ਤੇ ਮੇਰਾ ਕਮਰਾ ਆਇਆ ਸੀਗਾ, ਤੇ ਮੈਨੂੰ ਦੁੱਧਰ ਦਾ ਚਿੱਟਾ ਦਵਾ ਦਿੱਤਾ ਸੀਗਾ ਵੀ ਤੇਰਾ ਕਮਰਾ ਤਾਂ ਆਇਆ ਹੀ ਨਹੀਂ। ਅੱਛਾ ਜੀ। ਮੇਰੇ ਸਿਰ ਤੇ ਛੱਤ ਵੀ ਨਹੀਂ ਰਹਿਣ ਵਾਸਤੇ। ਘਰ ਮੇਰਾ ਹੁਣ ਵੀ ਵੇਖ ਸਕਦੇ ਆ ਕਿ ਕੁਝ ਵੀ ਨਹੀਂ ਗਾ ਮੇਰੇ ਕੋਲੇ। ਜਨਾਨੀ ਮੇਰੀ ਪੇਕੀ ਬੈਠੀ ਆ ਉਹਦੇ ਬੱਚਾ ਲੈ ਕੇ, ਉਹਦੀ ਜਦੋਂ ਘਰ ਪਾਲੇਗਾ ਮੈਂ ਘਰੇ ਆ ਜਾਊਂਗੀ। ਮੇਰੀਆਂ ਤਾਂ 2 ਵੋਟਾਂ ਵੀ ਖਰਾਬ ਹੋ ਜਾਂਦੀਆਂ। ਨਾ ਮੇਰਾ ਵੀਰਵਾਲ ਸਿੰਘ ਆ, ਪਿੰਡ ਮੇਰਾ ਕੌਣੀ ਆਹੀ ਹੈ। ਅੱਛਾ ਜੀ, ਠੀਕ ਆ, ਆਪਾਂ ਦਿਲੋਂ ਆ ਜਾਣੇ ਆ, ਜਮਾਂ ਦਿਲੋਂ। ਕਿਹਨੇ ਤੁਹਾਨੂੰ ਕੋਰੀ ਨਾ ਕਿਹਨੇ ਕੀਤੀ? ਕਿਸੇ ਅਫਸਰ ਨੇ ਜਾਂ ਸਿਆਸਤਦਾਨ ਨੇ ਜਾਂ ਐਮਐਲਏ ਨੇ? ਕਿਹਨੇ ਕਿਹਾ ਤੁਹਾਨੂੰ? ਸਾਡੇ ਪਿੰਡ ਦੇ ਆਪਦੇ ਬੰਦੇ ਸੀਗੇ ਜਿਹੜੇ ਆਂਦੇ ਵੀ ਤੇਰਾ ਕਮਰਾ ਆਇਆ ਤੈਨੂੰ ਨਹੀਂ ਮਿਲ ਸਕਦਾ। ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਾ?
ਸਰਪੰਚ ਨੇ ਗਿਆ ਸੀ। ਅੱਛਾ ਸਾਨੂੰ ਆਂਦਾ ਵੀ ਤੁਹਾਡੀ ਗਲੀ ਬਣਾ ਦਿੰਦੇ ਆ। ਮੈਂ ਕਿਹਾ ਵੀ ਗਲੀ ਤਾਂ ਸਾਡੀ ਸਾਰਿਆਂ ਦੀ ਸਾਂਝੀ ਹੈ, ਠੀਕ ਆ। ਮੈਂ ਕਿਹੜਾ ਗਲੀ 'ਚ ਰਹਿਣਾ, ਮੈਂ ਤਾਂ ਘਰੇ ਰਹਿਣਾ ਉਹਦੇ, ਜਿੱਥੇ ਮੇਰੇ ਟੱਬਰ ਨੇ ਰਹਿਣਾ, ਮੇਰੇ ਨਾਲ ਮੇਰੇ ਬੱਚੇ ਤੇ ਰਹਿਣ। ਫੇ ਐਤਕੀ ਫੇ ਹੁਣ ਦਵੋਗੇ ਜਵਾਬ ਜਦੋਂ ਵੋਟ ਮੰਗਣ ਆਉਣਗੇ ਹੱਥ ਜੋੜ ਕੇ? ਦੇ ਤਾਂ ਕੀ ਕਿਹਾ ਜਵਾਬ ਤਾਂ ਦੇ ਤਾ ਸਾਡੇ ਅਸੀਂ ਤਾਂ ਜਿਹਦੇ ਮਗਰ ਖੜੇ ਉਹਦੇ ਮਗਰ ਪਹਿਲਾਂ ਤੋਂ ਖੜੇ ਆ। ਮੇਰੀ 46 ਸਾਲ ਦੀ ਉਮਰ ਹੋ ਗਈ। ਮੈਂ ਜਥੇਦਾਰ ਨਵਤੇਜ ਸਿੰਘ ਨਾਲ ਪਹਿਲਾਂ ਤੋਂ ਸੀਗਾ, ਅੱਜ ਵੀ ਆਪਾਂ ਉਹਦੇ ਨਾਲ ਆ। ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ? ਉਹ ਰੱਖਦੇ ਆ ਮੋਦੀ ਵਾਲੀ ਪਾਰਟੀ ਨਾਲ। ਅੱਛਾ ਪਹਿਲਾਂ ਅਕਾਲੀ ਪਾਰਟੀ ਸੀ ਤੱਕੜੀ ਵਾਲਿਆਂ ਨਾਲ, ਉਧਰ ਵੀ ਆਪਾਂ ਨਾਅਰੇਬਾਜ਼ੀ ਫੁੱਲ ਕਰਦੇ ਸੀ, ਵਰਕਰ ਵੀ ਉਹਨਾਂ ਦੇ ਆਪਾਂ, ਅੱਛਾ ਜੀ ਠੀਕ ਆ। ਅੱਜ ਵੀ ਉਹਨਾਂ ਦੇ ਨਾਲ ਹੀ ਆਪਾਂ ਨੂੰ ਭਾਵੇਂ ਛੱਡਣ ਭਾਵੇਂ ਮਾਰਨ। ਸਹੀ ਹੈ, ਸ਼ੁਕਰੀਆ। ਤੁਸੀਂ ਕੀ ਕਹਿੰਦੇ ਹੋ ਜਨਾਬ, ਵੋਟਾਂ ਦਾ ਕੀ ਮਾਹੌਲ ਹੈ ਤੁਹਾਡੇ? ਪਾਉਣੀਆਂ ਨਹੀਂ ਕਾਹਤੇ ਜੀ? ਕੋਈ ਕਰਦਾ ਕੋਈ ਨਹੀਂ ਸਾਡਾ। ਕੀ ਕਹਿੰਦੇ ਨੇ? ਕੰਮ ਹੀ ਨਹੀਂ ਕਰਦਾ ਕੋਈ। ਅੱਛਾ ਜੀ। ਨਹੀਂ ਜਦੋਂ ਤੁਸੀਂ ਕੰਮ ਕਹਿੰਦੇ ਹੋ ਮੋਰੇ ਕੋਈ ਜਵਾਬ ਤਾਂ ਆਉਂਦਾ ਹੋਊ, ਉਹੀ ਪੁੱਛ ਰਿਹਾ ਮੈਂ ਕੀ ਕਹਿੰਦੇ ਉਹ ਸਾਡੇ ਕਰਦੇ ਨਹੀਂ ਭਰਾਵਾ, ਖਤਮ ਆ ਬਾਪਰੇ ਕਰ ਲਾ, ਨਹੀਂ ਕਰਨਾ ਕੁਝ ਅਸੀਂ। ਅੱਛਾ ਜੀ। ਨਾ ਪਾਉਣੀਆਂ ਕਿਸੇ ਨਾ ਕਰਨਾ ਕੁਝ ਨਹੀਂ ਕਰਨਾ। ਉਦਾਂ ਆਉਂਦੇ ਤੁਹਾਡੇ ਪਿੰਡਾਂ 'ਚ ਵੋਟਾਂ ਮੰਗਣ ਤਾਂ ਆਉਂਦੇ? ਅੱਛਾ ਜੀ, ਠੀਕ ਹੈ। ਬਾਲੇ ਅੱਕੇ ਜਾਂ ਖਫਾ ਨੇ ਲੋਕ। ਦਾ ਮਾਮਲਾ ਮੁੱਦਾ ਇਸ ਬੰਦੇ ਦਾ ਵੀ ਕੋਠੇ ਦਾ ਮੁੱਦਾ, ਇਹਦਾ ਵੀ ਕੋਠੇ ਦਾ ਮੁੱਦਾ। ਅੱਛਾ ਜੀ। ਇਹਨਾਂ ਨੂੰ ਸਾਰਿਆਂ ਦੇ ਨੰਬਰ ਆਏ ਆ, ਕਿਸੇ ਨੂੰ ਨਹੀਂ ਮਿਲੇ। 400 ਕੋਠਾ ਹੈ। ਸਰਪੰਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜਿਹੜਾ ਮਨਾ ਕਰੀ ਜਾਂਦਾ ਸਾਰਿਆਂ ਨੂੰ, ਵੀ ਆਇਆਂ ਤੇ ਵੀ ਮਨਾ ਕਰੀ ਜਾਂਦਾ ਵੀ ਨਹੀਂ ਮੈਂ? ਸਰਪੰਚ ਦਾ ਨਹੀਂ ਅਸੀਂ ਕਹਿੰਦੇ ਮਨਾ ਕੀਤਾ, ਜਦੋਂ ਸਾਨੂੰ ਅਸੀਂ ਸਰਪੰਚ ਬਾਰੇ ਨਹੀਂ ਕਹਿੰਦੇ। ਅੱਛਾ ਜੀ। ਸਾਨੂੰ ਤਾਂ ਜਦੋਂ ਕਹਿੰਦੇ ਤੁਹਾਡਾ ਕੋਠਾ ਇਹਨੂੰ ਫੜਾਤਾ, ਇਸ ਬੰਦੇ ਦਾ ਆ ਗਿਆ ਖਾਤਾ ਨੰਬਰ, ਤੇ ਉਹਦਾ ਵਾਪਸ ਲੈ ਕੇ, ਤੇ ਫਿਰ ਉਹਦਾ ਕੀ ਹੋਇਆ ਸੀ ਕਿ ਅਸੀਂ ਕਿਸੇ ਨੂੰ ਨਹੀਂ ਕਹਿੰਦੇ। ਉਹ ਤਾਂ ਵੇਖਣਾ ਚਾਹੀਦਾ ਸਰਕਾਰ ਕਿਹਦੀ ਸੀਗੀ, ਕੋਠੇ ਕਿਹਦੀ ਸਰਕਾਰ 'ਚ ਪਏ, ਉਹ ਆਪੇ ਦੱਸ ਦੇਣਗੇ। ਜੀ ਜੀ। ਅਸੀਂ ਤੇ ਕਿਸੇ ਬੰਦੇ ਨੂੰ ਨਹੀਂ ਕਹਿੰਦੇ ਵੀ ਮਾੜਾ ਜਿਹਾ। ਹਰੇਕ ਪਿੰਡ ਦੇ ਹਰੇਕ ਬੰਦੇ ਦੇ ਆਪਣੇ ਆਪਣੇ ਕਿਸਮ ਦੇ ਮੁੱਦੇ ਨੇ, ਉਹ ਮੁੱਦਿਆਂ ਦੇ ਆਧਾਰ ਤੇ ਉਹਨੇ ਇਹ ਸੋਚਣਾ ਹੈ ਵੀ ਵੋਟ ਕਿਸੇ ਨੂੰ ਪਾਉਣੀ ਜਾਂ ਨਹੀਂ ਪਾਉਣੀ। ਤੁਹਾਨੂੰ ਕੀ ਲੱਗਦਾ ਭਾਈ, ਕਿਹਨੂੰ ਵੋਟ ਪਾਉਂਗੇ ਜਾਂ ਕੌਣ ਅੱਗੇ ਚੱਲ ਰਿਹਾ? ਇਧਰਲੇ ਪਾਸੇ ਜੀ। ਹਾਂਜੀ ਹਾਂਜੀ ਦੱਸੋ। ਇੱਥੇ ਹੀ ਖੜ ਜਾਓ, ਇੱਥੇ ਹੀ ਖੜ ਜਾਓ। ਹਾਂਜੀ। ਇਹ ਤਾਂ ਬਾਈ ਜੀ ਪਾਵਾਂਗੇ ਰਾਜ ਵੜਿੰਗ ਨੂੰ। ਰਾਜੇ ਵੜਿੰਗ ਨੂੰ? ਹਾਂਜੀ। ਅੱਛਾ ਜੀ। ਕਾਤੇ? ਦਿਲੋਂ ਮੈਨੂੰ ਲਾ ਕੇ ਪਾਵਾਂਗੇ ਸੀ। ਸਾਡਾ ਕੰਮ ਇਹਨੇ ਵਿਚਾਰੇ ਨੇ ਇੰਨਾ ਕੰਮ ਸੁਣਿਆ, ਨਿੰਦਰ ਕਾਉਣੀ ਨਹੀਂ। ਇਸੇ ਨੂੰ ਪਾਉਣਾ ਸਾਡੀਆਂ 9 ਵੋਟਾਂ ਇੱਥੇ ਪਿੰਡ ਦੇ ਵਿੱਚ। ਕਿਹੜੀ ਪਾਰਟੀ ਨੂੰ ਪਾਉਣੀਆਂ ਤੁਸੀਂ? ਕਾਂਗਰਸ ਨੂੰ ਪਾਉਣੀ। ਕਾਂਗਰਸ ਨੂੰ ਪਾਉਣੀਆਂ। ਹਾਂਜੀ। ਤੇ ਜਿਹੜਾ ਕਾਉਣੀ ਹੈ ਤੁਹਾਡੇ ਪਿੰਡੋਂ ਆਮ ਆਦਮੀ ਪਾਰਟੀ ਦੇ ਵੱਲ ਨੇ ਉਹ, ਤੇ ਉਹਨਾਂ ਦਾ ਕੀ ਮਾਹੌਲ ਆ? ਉਹਨਾਂ ਦਾ ਮਾਹੌਲ ਜੀ ਖਤਮ ਹੈ। ਆਖਣ ਨੂੰ ਬੜਾ ਕੁਝ ਆਖੀ ਜਾਵੇ, ਕੁਛ ਨਹੀਂ ਬੰਦੇ। ਅੱਛਾ। ਆ ਜਿੱਦਾਂ ਕਹਿੰਦੇ ਵੀ ਸਾਡੇ ਮਕਾਨ ਨਹੀਂ ਬਣੇ ਜਾਂ ਮਕਾਨ ਨਹੀਂ ਆ ਰਹੇ, ਕੀ? ਤਾਂ ਮੇਰੀ ਗੱਲ ਨੂੰ ਜੀ, ਆਪਾਂ ਮਿਹਨਤ ਕਰਾਂਗੇ ਮਕਾਨ ਪਾ ਸਕਦੇ ਹਾਂ। ਮੇਰੀ ਗੱਲ ਹੁੰਦਾ, ਸਾਡਾ ਨਾ ਤਾਂ ਕਾਂਗਰਸ ਪਾਰਟੀ ਨੇ ਕਰਿਆ ਸੀ ਕੁਛ, ਨਾ ਅਕਾਲੀ ਨੇ ਕਰਿਆ ਸੀਗਾ। ਸਾਡੇ ਜਿਹੜੇ ਬੁੱਢੇ ਸੀਗੇ ਜਮਾਂ ਮਰ ਗਏ, ਉਹ ਇਹਨਾਂ ਮਗਰ ਵੋਟਾਂ ਪਾਉਂਦੇ, ਕਾਲੀਆਂ ਦੇ ਮਗਰ ਪਾਉਂਦੇ, ਤੇ ਸਾਡੇ ਬੁੱਢੇ ਜਮਾਂ ਮਰ ਗਏ। ਜਾ ਕੇ ਮੇਰਾ ਘਰ ਵੇਖ ਸਕਦੇ ਬਾਈ ਜੀ, ਤੁਸੀਂ ਤੁਹਾਨੂੰ ਫੋਟੋ ਖਿਚਾ ਲੈਂਦੇ ਆਪ ਦਿਲ ਦੇ ਉੱਤੇ ਆਪਾਂ ਕਰਿਆ। ਸਾਡੇ ਕੋਲ ਮੇਰੇ ਇੱਕ ਗੁੜਗਾ ਸੀਗਾ, 2.5 ਲੱਖ ਗੁੜਗੇ ਦੀ ਵਿਆਹ ਤੇ ਲਾਇਆ ਮੈਂ, ਤੇ ਮੇਰੇ ਘਰ ਵੇਖ ਜਾ ਕੇ ਆਪਾਂ ਉਹ ਕਹਿ ਆਏ ਸਾਰਾ ਕੁਛ। ਠੀਕ ਹੈ ਜੀ, ਧੰਨਵਾਦ। ਕਿਸੇ ਝਾਕ ਨਹੀਂ ਆਪਾਂ ਨੂੰ ਵੀ ਜਿੱਥੇ ਵੋਟ ਨੂੰ ਉੱਥੇ ਵੋਟ ਪਾਊਗਾ। ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਧੰਨਵਾਦ। ਕੌਣ ਖਾ ਗਿਆ ਪੈਸੇ? ਆ ਪੈਸੇ ਜਿਹੜੀ ਹੁਣ ਸਰਕਾਰ ਹੈ, ਲੈਟੀਆਂ ਦੇ ਸਾਡੇ ਨਾਲ 5-5 ਹਜ਼ਾਰ ਰੁਪਏ ਨੇ ਬਣੀਆਂ ਪਈਆਂ, ਤੇ ਉਹ ਸਾਰੇ ਖਾ ਗਏ। ਉਹ ਘੱਟੋ ਘੱਟ ਕਰੋੜ ਰੁਪਏ ਲਗਭਗ ਬਣਦਾ ਇਹ ਜਿਹੜੇ ਖਾ ਗਿਆ ਇਹ। ਅੱਛਾ ਜੀ। ਤੁਹਾਡੇ ਪਿੰਡ ਚੋਂ? ਪਿੰਡ ਚੋਂ ਬਾਕੀ ਪਾਸੇ ਰੱਖ ਲਾ, ਪਿੰਡ 'ਚ ਰੱਖ ਲਾ। ਬਹੁਤ ਪੈਸੇ ਸਾਰਿਆਂ ਦੇ ਰਹਿੰਦੇ, ਪਰ ਬੋਲਦਾ ਕੋਈ ਨਹੀਂਗਾ। ਉਹ ਕਹਿੰਦਾ ਉਹਦੇ ਰਹਿੰਦੇ ਪੈਸੇ ਸਾਰਿਆਂ ਦੇ ਰਹਿੰਦੇ ਆ। ਅੱਛਾ ਜੀ, ਸਾਰਿਆਂ ਦਾ ਯੋਗਾ। ਤਾਂ ਹੀ ਉਹਨਾਂ ਨੇ ਧਾਤੀ ਜੋੜ ਤੇ ਕਹਿੰਦੇ ਵੋਟ ਹੀ ਨਹੀਂ ਪਾਉਣੀ। ਨਰੇਗਾ ਦੇ ਪੈਸੇ ਸੀਗੇ, ਉਹ ਅੱਧਾ ਕਿਤੇ ਆ ਗਏ ਤੇ ਅੱਧਾ ਕਿਤੇ ਰਹਿੰਦੇ, ਉਹ ਲੰਕੜੇ ਉਹ ਵੀ ਆਏ ਵਿੱਚ। ਠੀਕ ਹੈ ਜੀ। ਹਾਂਜੀ। ਤੁਸੀਂ ਗੱਲਾਂ ਬਚਾਇਆ ਵੀ ਕਰੋ ਨਾ, ਵੀ ਸਾਡੇ ਇਹ ਲੋਕ ਤੰਗ ਇਹਨਾਂ ਗੱਲਾਂ ਤੋਂ ਸੰਭਾਲੋ ਸਰਕਾਰ ਕੋਲੇ। ਇਹ ਗੱਲਾਂ ਇਹੀ ਤਾਂ ਜਾਣਗੀਆਂ ਜੀ ਜਦੋਂ ਵੀਡੀਓ ਪਹੁੰਚੂਗੀ। ਨਰੇਗਾ ਤੋਂ ਤੰਗ ਆ, ਜਿਵੇਂ ਬਾਈ ਨੇ ਦੱਸਤਾ, ਲੈਟਰਾਂ ਦੇ ਪੈਸਿਆਂ ਤੋਂ ਵੀ ਜਿਹੜੇ ਮੁੱਦੇ, ਇਹਨਾਂ ਤੋਂ ਅਸੀਂ ਪੰਚਾਇਤ ਮੈਂਬਰ ਰਹੇ ਆ ਇਸ ਬਸਤੀ ਦੇ 10। ਤੁਸੀਂ ਵੀ ਬਾਈ, ਤੁਹਾਡਾ ਵੀ ਫਰਜ਼ ਬਣਦਾ, ਮੇਰੀ ਗੱਲ ਸੁਣੋ, ਤੁਹਾਡਾ ਵੀ ਫਰਜ਼ ਬਣਦਾ, ਜਦੋਂ ਅਗਲੇ ਆਉਂਦੇ ਨੇ ਤੁਹਾਡੇ ਪਿੰਡ ਹੱਥ ਜੋੜ ਕੇ ਵੋਟਾਂ ਮੰਗਦੇ ਨੇ, ਉਹਨਾਂ ਨੂੰ ਸਵਾਲ ਕਰੋ। ਜਵਾਬ ਦਿੱਤਾ ਜੀ ਐਤਕੀ ਵੀ ਭਾਜਪਾ ਨੂੰ ਪਾਵਾਂਗੇ। ਭਾਜਪਾ ਨੂੰ? ਹਾਂ, ਮੋਦੀ ਨੂੰ ਪਾਵਾਂਗੇ। ਮੋਦੀ ਸਾਨੂੰ ਕਣਕ ਦਿੰਦਾ, ਸਹੀ ਆ ਬਈ। ਮੋਦੀ ਸਾਨੂੰ ਕਣਕ ਦਿੰਦਾ, ਮੋਦੀ ਕਣਕ ਦਿੰਦਾ ਸਾਨੂੰ ਸੈਂਟਰ ਦੀ, ਅਸੀਂ ਤਾਂ ਵੋਟਾਂ ਪਾ ਰਹੇ ਹਾਂ ਮੋਦੀ ਨੂੰ। ਪਰ ਪੰਜਾਬ ਵਾਲੇ ਤਾਂ ਕਹਿੰਦੇ ਨੇ ਵੀ ਮੋਦੀ ਹੁਣੀ ਤਾਂ ਧੱਕਾ ਕਰਦੇ ਨੇ, ਉਹ ਤਾਂ ਜ਼ਿਮੀਂਦਾਰਾਂ ਨੂੰ ਤੰਗ ਕਰਦੇ। ਨਹੀਂ ਮੋਦੀ ਨਹੀਂ ਧੱਕਾ ਕਰਦੇ, ਉਹਨਾਂ ਨੂੰ ਧੱਕਾ ਲੱਗਦਾ। ਉਹ ਤਾਂ ਸਾਨੂੰ ਕਣਕ ਦਿੰਦੇ ਆ,
ਇਹਨਾਂ ਨੂੰ ਤਾਂ 2-2000 ਰੁਪਇਆ ਪਾਈ ਖਾਤੇ 'ਚ ਵੀ ਪਾਈ ਜਾਂਦੇ ਉਹ, ਇਹ ਤਾਂ ਵੀ ਹਜੇ ਦੁਖੀ ਆ ਉਹਨਾਂ ਤੇ। ਸਾਨੂੰ ਤਾਂ ਦੇ ਵੀ ਕੁਛ ਨਹੀਂ ਰਹੇ ਇਹਨਾਂ ਨੂੰ। ਫਸਲਾਂ ਜ਼ਿਮੀਦਾਰ ਜਿਹੜੀ ਗੱਲ ਕਰਦੇ ਨੇ, ਜ਼ਿਮੀਦਾਰ ਨੂੰ 2000 ਖਾਤੇ 'ਚ ਵੀ ਪਾਈ ਜਾਂਦੇ ਆ, ਉਹਨਾਂ ਦਾ ਫਸਲਾਂ ਦਾ ਵੀ ਦੇ ਜਾਂਦੇ ਆ, ਉਹਨਾਂ ਨੂੰ 2000 ਰੁਪਇਆ ਉਹ ਵੀ ਆਈ ਜਾਂਦਾ, ਝੋਨਾ ਲਵਾਈ 1500 ਦੇ ਜਾਂਦੇ ਆ, ਉਹਨਾਂ ਨੂੰ ਸਾਰੇ ਖਰਚੇ ਪਾਈ ਜਾਂਦਾ। ਉਹਨਾਂ ਦਾ ਤਾਂ ਨਾ ਕੋਈ ਮਾਮਲਾ ਹੋਰ ਹੈ, ਕੀ ਪਤਾ ਕੀ ਹੋਰ ਮਾਮਲਾ ਉਹਨਾਂ ਦੇ ਮਨ ਦੇ ਵਿੱਚ ਕੀ ਧਰਨੇ ਲਾਈ ਜਾਂਦੇ ਆ, ਪੈਸੇ ਡਰਾ ਕੇ ਲਈ ਜਾਂਦੇ ਆ। ਸਾਨੂੰ ਤਾਂ ਮਿਲ ਵੀ ਨਹੀਂ, ਸਾਨੂੰ ਤਾਂ ਕੋਈ ਕਣਕ ਹੀ ਦਿੰਦਾ ਮੋਦੀ, ਅਸੀਂ ਤਾਂ ਵੀ ਪਾਉਣੇ ਆ, ਸਾਨੂੰ ਕਣਕ ਮਿਲਦੀ ਹੈ। ਸਾਨੂੰ ਭਾਜਪਾ ਵੀ ਹੋ ਸਕਦਾ, ਨਰੇਗਾ ਵੀ ਉਹੀ ਦਿੰਦਾ, ਸਾਰਾ ਕੁਝ ਉਹੀ ਦਿੰਦਾ ਬਈ ਯਾਰ। ਸਾਨੂੰ ਨਰੇਗਾ ਸਹੀ ਇੱਥੇ ਨਹੀਂ ਮਿਲ ਰਹੀ। ਇਹ ਗੱਲਾਂ ਉੱਥੇ ਜਾ ਕੇ ਸਾਡੀਆਂ ਸੈਂਟਰ 'ਚ ਜਾਣਗੀਆਂ ਵੀ ਜਾਂ ਸੈਂਟਰ 'ਚ ਸਾਡੀ ਗੱਲ ਇਹ ਜਿਹੜੇ ਮੁੱਦੇ ਆ ਨਾ, ਮੈਂ ਪੰਚਾਇਤ ਮੈਂਬਰ ਹਾਂ ਕੌਣੀ ਦਾ 10 ਸਾਲ ਪੰਚਾਇਤ ਮੈਂਬਰ ਰਿਹਾ, ਕੋਈ ਮੈਂ ਆਮ ਗੱਲ ਨਹੀਂ ਕਰ ਰਿਹਾ। ਠੀਕ ਹੈ ਜੀ, ਮੈਂ ਸੱਚੀ ਮੁੱਚੀ ਕਹਿਣਾ, ਮੈਂ ਕੋਈ ਡਰ ਕੇ ਗੱਲ ਨਹੀਂ ਕਰਦਾ, ਮੈਨੂੰ ਭਲਾ ਕੋਈ ਫਾਂਸੀ ਵੀ ਲੱਗ ਜੇ ਕੋਈ ਟੈਨਸ਼ਨ ਨਹੀਂ। ਠੀਕ ਹੈ ਜੀ ਬਾਈ, ਤੁਸੀਂ ਕੀ ਕਹਿੰਦੇ ਹੋ, ਕੀ ਮਾਹੌਲ ਹੈ? ਬਾਬਾ ਜੀ ਕਹਿੰਦਾ ਮੈਂ ਸਾਰੀ ਸਹੀ ਗੱਲ ਆ। ਹਾਂ, ਸਹੀ ਹੈ। ਕਿਹਦਾ ਮਾਹੌਲ ਲੱਗਦਾ ਤੁਹਾਨੂੰ? ਤਾਂ ਤੁਸੀਂ ਕੌਣੀ ਪਿੰਡ ਤੋਂ ਹੀ ਹੋ? ਹਾਂਜੀ ਹਾਂਜੀ ਠੀਕ ਹੈ ਜੀ। ਬਸ ਜੀ ਬਾਬੇ ਨੇ ਕਹਿ ਸਾਨੂੰ ਮਨਜ਼ੂਰ ਆ। ਬਾਬੇ ਹੁਣੀ ਉਹਦੀ ਗੱਲ ਕਰਦੇ ਸੀ ਨਰੇਗਾ ਦੀ, ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਮਾਹੌਲ? ਆਪਣੀ ਬਾਈ ਚੱਲੀ ਜਾਵੇ ਵਧੀਆ। ਵੋਟਾਂ ਬਾਰੇ ਦੱਸੋ, ਕੌਣ ਵੋਟਾਂ ਵੀ ਮੇਰੇ ਨਹੀਂ ਵੀ ਨਹੀਂ ਚਲਾ ਦੇ ਕੀ ਹਾਂ ਇਹ ਵੀ ਹਰ ਜਾਂਦਾ ਹੈ। ਇਹ ਕਈ ਬੰਦੇ ਹਰਨ ਤੇ ਹੀ ਪਾਈ ਜਾਂਦੇ ਨੇ ਵੀ ਚਲ ਤਰਸ ਆਧਾਰ ਤੇ ਹੀ ਪਾਉਂਦੇ ਆ, ਤਰਸ ਆਧਾਰ ਤੇ ਕਈ ਬੰਦੇ। ਬਾਈ ਹੁਣੀ ਕਹਿੰਦੇ ਵੀ ਹਰੇਕ ਵਾਰੀ ਡੈਂਪੀ ਹਰੀ ਜਾਂਦਾ, ਵੀ ਐਤਕੀ ਪਾ ਕੇ ਦੇਖ ਲੈਂਦੇ। ਕੁਝ ਬੰਦੇ ਤਰਸ ਆਧਾਰ ਹਾਂ ਬਿਲਕੁਲ ਕੰਮਾਂ ਦੇ ਮੁੱਦੇ ਬਿਲਕੁਲ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਗਿੱਦੜਬਾਹੇ ਦਾ ਬਾਵਾ ਵੱਡਾ ਪਿੰਡ ਹੈ ਕੌਣੀ, ਉੱਥੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਤੀਜੀ ਚੌਥੀ ਸੱਥ ਘੁੰਮਦੇ ਹੋਏ ਹੁਣ ਆਪਾਂ ਇੱਥੇ ਬਾਈ ਹੁਣੀ ਬੈਠੇ ਹੋਏ ਨੇ, ਇਹਨਾਂ ਕੋ ਆਏ ਆ। ਚਿੱਟੇ ਕੁੜਤੇ ਪਾਏ, ਵੈਸੇ ਦੱਸ ਰਹੇ ਨੇ ਵੀ ਸਿਆਸਤ ਵਾਲਾ ਮਾਹੌਲ ਬਾਲਾ ਹੀ ਭਖਿਆ ਹੋਇਆ ਹੈ। ਬਾਈ ਕੀ ਕਹਿੰਦੇ ਹੋ ਫੇ, ਐਤਕੀ ਗਿੱਦੜਬਾਹਾ ਬਾਲਾ ਹੌਟ ਸੀਟ ਬਣਿਆ ਹੋਇਆ ਹੈ ਤੇ ਕਿੱਧਰ ਨੂੰ ਜਾਂਦੀ ਲੱਗਦੀ ਗੱਲ ਹੈ, ਤੇ ਮੁੱਦਿਆਂ ਤੇ ਕੌਣ ਗੱਲ ਕਰ ਰਿਹਾ ਹੈ ਕਿ ਬਸ ਇੱਕ ਦੂਸਰੇ ਨੂੰ ਭੰਡਣ ਤੱਕ ਹੀ ਚੱਲੀ ਜਾਂਦਾ ਕੰਮ? ਨਹੀਂ, ਇਸ ਵੇਲੇ ਹੀ ਜਿਹੜੀ ਪੋਜੀਸ਼ਨ ਆ ਡੈਂਪੀ ਢਿੱਲੋਂ ਕੰਨੀ ਜ਼ਿਆਦਾ ਚੱਲ ਰਹੀ ਹੈ ਜੀ। ਠੀਕ ਹੈ ਜੀ, ਹਾਂਜੀ ਹਾਂਜੀ, ਹਵਾ ਪੂਰੀ ਹਵਾ ਜੀ। ਤੇ ਫੇ ਚਲੋ ਡੈਂਪੀ ਦਾ ਤੁਸੀਂ ਕੰਮ ਹੀ ਨਿਬੇੜਤਾ ਵੀ ਪੋਜੀਸ਼ਨ ਉਧਰ ਨੂੰ ਆ, ਪਰ ਦੂਜੇ ਨੰਬਰ ਦੀ ਲੜਾਈ ਲਈ ਫੇ ਕੌਣ ਆ? ਹੁਣ ਜੀ ਉਹ ਵਿੱਚੇ ਤਾਂ ਐਂ ਲੱਗਦਾ ਜੀ ਸ਼ਾਇਦ ਰਾਜਾ ਲੱਗਦਾ ਜੀ, ਜਾਨੀ ਕਿ ਠੀਕ ਹੈ ਜੀ। ਹਾਂਜੀ, ਦੂਜੇ ਨੰਬਰ। ਠੀਕ ਹੈ ਜੀ। ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ, ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਕ ਪੋਸਟ ਪਾਈ ਵੀ ਮੈਂ ਅਮਿਤ ਸ਼ਾਹ ਨੂੰ ਮਿਲ ਕੇ ਆਇਆ, ਵੀ ਆ ਵੀ ਲਿਆਉਂ ਉਹ ਵੀ ਲਿਆਉਂ, ਇਦਾਂ ਗੱਲਬਾਤ ਕਰਤੀ ਤੇ ਇੱਕ ਵੀਡੀਓ ਵਾਇਰਲ ਹੋ ਗਈ, ਕਹਿੰਦੇ ਨੌਕਰੀਆਂ ਬਣਦੇ ਫਿਰਦੇ ਸੀ। ਉਹ ਕੀ ਕਹੋਗੇ, ਉਹਨਾਂ ਦਾ ਮਾਹੌਲ ਕੀ ਕਹਿੰਦਾ? ਇਹ ਜੀ ਇਲੈਕਸ਼ਨਾਂ ਦੇ ਨੇੜੇ ਹਰ ਇੱਕ ਨੇ ਵਾਅਦਾ ਕਰਨਾ ਹੁੰਦਾ ਜੀ, ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰਗਾ ਜੀ। ਵੋਟਾਂ ਤੋਂ ਬਾਅਦ ਗੱਲਾਂ ਹੋਰ ਹੁੰਦੀਆਂ ਜੀ, ਕੀਰਾਂ ਹੋਰ ਹੁੰਦੀਆਂ ਜੀ। ਠੀਕ ਹੈ, ਹਾਂਜੀ, ਇਹ ਲੱਗਦਾ ਤੁਹਾਨੂੰ? ਹਾਂਜੀ ਹਾਂਜੀ। ਤੇ ਬਾਕੀ ਮੁੱਦਿਆਂ ਦਾ ਜ਼ਰੂਰ ਦੱਸੋ ਵੀ ਜਿਹੜੇ ਵੀ ਖੜੇ ਨੇ ਸਿਆਸਤਦਾਨ ਮੈਦਾਨ ਦੇ ਵਿੱਚ, ਬੇਸ਼ੱਕ ਮੁੱਖ ਮੰਤਰੀ ਸਾਹਿਬ ਵੀ ਆ ਕੇ ਪ੍ਰਚਾਰ ਕਰਦੇ ਨੇ, ਕਿਤੇ ਭੰਡੀ ਪ੍ਰਚਾਰ ਕਰਕੇ ਤਾਂ ਨਹੀਂ ਤੁਰ ਜਾਂਦੇ ਕਿ ਤੁਹਾਡੇ ਗਿੱਦੜਬਾਹੇ ਨੂੰ ਚਾਹੀਦਾ ਕੀ ਆ, ਉਹਦੀ ਵੀ ਗੱਲ ਹੁੰਦੀ ਹੈ? ਸਾਡੇ ਜਾਇਜ਼ ਕੰਮ ਹੋਣ ਜਿਹੜੇ ਹੈਗੇ ਆ, ਦੂਜੇ ਨਜਾਇਜ਼ ਕੰਮਾਂ ਤੋਂ ਥੋੜਾ ਜਿਹਾ ਪਰਹੇਜ਼ ਰਵੇ, ਬਸ ਇਹੀ ਹੈ ਜੀ। ਨਹੀਂ, ਗੱਲ ਉਦਾਂ ਕਰਦੇ ਨੇ ਜਦੋਂ ਸਿਆਸਤਦਾਨ ਤੁਹਾਡੇ ਪਿੰਡ 'ਚ ਪ੍ਰਚਾਰ ਮੁੱਖ ਮੰਤਰੀ ਗੱਲਾਂ ਬਹੁਤ ਵਧੀਆ, ਬਹੁਤ ਸਾਡੇ ਹਲਕੇ ਦੇ ਵਿਕਾਸ ਦੀਆਂ ਕਰਦੇ ਆ, ਬਹੁਤ ਵਧੀਆ ਹੋਊਗਾ ਵੀ ਕਰਨਗੇ ਵੀ, ਕਹਿੰਦੇ ਆ ਜ਼ਰੂਰ ਕਹਿੰਦੇ ਆ। ਡੈਂਪੀ ਢਿੱਲੋਂ ਵੀ ਜਿਹੜੇ ਕਹਿੰਦਾ ਵੀ ਮੈਂ ਫੰਡ ਲਿਆ, ਕੰਮ ਚੱਲੀ ਵੀ ਜਾਂਦੇ ਆ ਕਿੱਧਰ ਵੀ। ਅੱਛਾ ਜੀ। ਸੀਵਰੇਜ ਪਾਈਪਲਾਈਨ ਪਈ ਜਾਂਦੀ ਹੈ, ਕੰਮ ਸ਼ੁਰੂ ਹੋ ਗਏ ਪਿੰਡਾਂ ਦੇ ਵਿੱਚ ਥੋੜੇ। ਅਕਾਲੀ ਦਲ ਦੀ ਜੇ ਗੱਲ ਕਰ ਲਈਏ ਬਾਈ, ਕਿਸੇ ਸਮੇਂ ਗੜ੍ਹ ਮੰਨਿਆ ਜਾਂਦਾ ਸੀ, ਗਿੱਦੜਬਾਹੇ ਤੋਂ ਅਕਾਲੀ ਸਿਆਸਤ ਸ਼ੁਰੂ ਹੁੰਦੀ ਸੀ, ਪਰ ਇਸ ਟਾਈਮ ਅਕਾਲੀ ਦਲ ਮੈਦਾਨ ਦੇ ਵਿੱਚ ਹੀ ਨਹੀਂ ਗਿਆ। ਤੇ ਤੁਹਾਨੂੰ ਕੀ ਲੱਗਦਾ ਜਿਹੜੇ ਅਕਾਲੀ ਦਲ ਦੇ ਪੱਕੇ ਵੋਟਰ ਸੀ ਉਹ ਘਰੇ ਬਹਿ ਜਾਣਗੇ ਜਾਂ ਫਿਰ ਉਹ ਐਤਕੀ ਕਿਸੇ ਦੇ ਨਾਲ ਤੁਰਨਗੇ? ਅਸੀਂ ਅਕਾਲੀ ਦਲ ਦੇ ਪੱਕੇ ਵੋਟਰ ਸੀਗੇ ਜੀ। ਤੁਸੀਂ? ਹਾਂਜੀ ਹਾਂਜੀ। ਸਾਡਾ ਇਹ ਸਟੈਂਡ ਆ, ਯਾਨੀ ਕਿ ਡੈਂਪੀ ਢਿੱਲੋਂ ਯਾਨੀ ਕਿ ਲੋਕਾਂ 'ਚ ਵਿਚਰਦਾ ਵੀ ਆ, ਲੋਕਾਂ ਨਾਲ ਵਰਤਦਾ ਵੀ ਆ, ਵਧੀਆ ਬੰਦਾ ਇਨਸਾਨ ਆਈ। ਹਾਂ, ਲੋਕਾਂ ਦੇ ਯਾਨੀ ਕਿ ਦੁੱਖ ਦੇ ਸੁੱਖ ਦੇ ਹਰ ਇੱਕ ਦਾ ਕੱਢਦਾ ਜੀ। ਤੇ ਅਸੀਂ ਅਕਾਲੀ ਦਲ ਜਿੰਨਾ ਸੀਗਾ ਜੀ, ਇੱਕ ਡੈਂਪੀ ਢਿੱਲੋਂ ਨਾਲ ਚੱਲੇ ਵੇ। ਡੈਂਪੀ ਢਿੱਲੋਂ ਨਾਲ? ਹਾਂਜੀ ਹਾਂਜੀ, ਕੌਣੀ ਪਿੰਡ 'ਚ ਡੈਂਪੀ ਢਿੱਲੋਂ ਚੱਲਿਆ ਵੇ ਅਕਾਲੀ ਦਲ। ਤੁਸੀਂ ਦੱਸੋ ਬਾਪੂ ਜੀ, ਕੀ ਕਹਿੰਦੇ ਹੋ? ਤਾਂ ਭਰਾਵਾ ਕੋਨਾ ਇੱਥੋਂ ਇੱਥੇ ਤਾਂ ਇੱਥੋਂ। ਅੱਛਾ, ਆਪਾਂ ਬਾਹਰ ਨਹੀਂ ਗਏ ਕਿਤੇ। ਵੋਟ ਨਹੀਂ ਪਾਉਣ ਜਾਣੀ? ਵੋਟ ਕਾਂਗਰਸ ਨੂੰ ਪਾਉਣਾ ਭਰਾਵਾ। ਅੱਛਾ, ਕਾਂਗਰਸ ਨੂੰ ਪਾਉਣੀ ਆ ਤੁਸੀਂ? ਠੀਕ ਹੈ, ਥੋੜੀ ਹਵਾ ਹੈ ਕਾਂਗਰਸ ਦੀ ਵੀ। ਤੁਸੀਂ ਕੀ ਕਹਿੰਦੇ ਹੋ ਜਨਾਬ? ਮੈਂ ਕਹਿਣਾ ਕੀ ਹੈ ਜੀ, ਅਕਾਲੀ ਦਲ ਦਾ ਤਾਂ ਜਿਹੜੇ ਵੋਟ ਹੈਗੀ ਆ, ਹੁਣ ਬਾਦਲ ਵਾਲੇ ਸੁਖਬੀਰ ਹੋਰੀ ਕਹੀ ਜਾਂਦੇ ਆ ਹਾਂਜੀ ਵੀ ਮਨਪ੍ਰੀਤ ਨੂੰ ਉਹ ਅੱਧੀ ਵੋਟ ਮਨਪ੍ਰੀਤ ਨੂੰ ਪੈ ਜਾਣੀ ਆ, ਅੱਧੀ ਡੈਂਪੀ ਨੂੰ ਪੈ ਜਾਣੀ। ਕਹਿ ਰਹੇ ਨੇ ਉਹ ਇਹ ਗੱਲ ਵੀ ਮਨਪ੍ਰੀਤ ਨੂੰ? ਹਾਂਜੀ ਹਾਂਜੀ, ਪਿੰਡਾਂ 'ਚ ਫੋਨ ਆਈ ਜਾਂਦੇ ਲੋਕਾਂ ਨੂੰ। ਆਈ ਜਾਂਦੇ। ਹਾਂ, ਇਹ ਨਵੀਂ ਗੱਲ ਹੈ, ਵੈਸੇ ਜਾਣਕਾਰੀ ਭਰਪੂਰ ਗੱਲ ਕਹੀ ਹੈ ਬਾਈ ਹੁਣੀ। ਇਹ ਬਹੁਤ ਸਾਰੇ ਜਿਹੜੇ ਚੰਡੀਗੜ੍ਹ ਬੈਠੇ ਹੋਏ ਪੱਤਰਕਾਰ ਨੇ, ਉਹ ਵੀ ਜਦੋਂ ਵਿਸ਼ਲੇਸ਼ਣ ਕਰਦੇ ਨੇ, ਗੱਲ ਕਰਦੇ ਨੇ, ਤਾਂ ਉਹ ਕਹਿੰਦੇ ਸੀ ਵੀ ਭਾਈ ਮਨਪ੍ਰੀਤ ਬਾਦਲ ਵੱਲ ਵੋਟ ਭੁਗਤਾਉਣ ਦੀ ਕੋਸ਼ਿਸ਼ ਹੋਊਗੀ ਬਾਦਲ ਕਿਆਂ ਦੀ, ਤੇ ਉਹ ਹੋ ਰਹੀ ਹੈ। ਬਾਈ ਹੁਣੀ ਜਿਸ ਤਰੀਕੇ ਨਾਲ ਪੁਸ਼ਟੀ ਕੀਤੀ ਹੈ, ਕੀ ਕਹਿੰਦੇ ਨੇ ਫਿਰ ਫੋਨ ਕਰਕੇ ਗੱਲਬਾਤ ਕੀ? ਮੈਂ ਤਾਂ ਘਰ ਅੱਜ ਹੀ ਬੈਠਾ ਸੀ, ਅੱਜ ਤਾਂ ਖੇਤ ਰੁੱਝੇ ਹੋਏ ਸੀਗੇ। ਠੀਕ ਹੈ ਜੀ। ਅੱਜ ਇੱਥੇ ਚਰਚਾ ਚੱਲੀ ਸੀਗੀ
ਵੀ ਸੁਖਬੀਰ ਬਾਦਲ ਖੁਦ ਆਦੇ ਮਤਲਬ ਵਰਕਰਾਂ ਨੂੰ ਕਹਿ ਰਿਹਾ ਵੀ ਤੁਸੀਂ ਮਨਪ੍ਰੀਤ ਦੀ ਸਪੋਰਟ ਕਰੋ। ਮਨਪ੍ਰੀਤ ਦੀ ਸਪੋਰਟ ਤੇ ਵਰਕਰ ਅੱਗਿਓਂ ਕੀ ਕਹਿ ਰਹੇ ਨੇ, ਕਹਿੰਦੇ ਨੇ ਤੁਰਾਂਗੇ ਜਾਂ ਫਿਰ ਡੈਂਪੀ ਵੱਲ ਨੂੰ ਝੁਕਾਵ? ਲੀਡਰ ਨੂੰ ਤਾਂ ਫਿਰ ਕਹਿੰਦੇ ਆ ਨਾ ਜੀ, ਪਹਿਲਾਂ ਜੋ ਪੁਰਾਣਾ ਲੀਡਰ ਹੈਗਾ ਉਹਨਾਂ ਦੇ ਮੂੰਹ ਮੱਥੇ ਲੱਗਦੇ, ਉਹਨੂੰ ਕਹਿੰਦੇ ਹੀ ਪਾਵਾਂਗੇ। ਅੱਛਾ ਜੀ, ਹੁਣ ਗਾਂ ਮੌਕੇ ਤੇ ਪਤਾ ਲੱਗੂ ਵੀ ਕੀ ਕਰਦੇ ਆ। ਸਹੀ ਹੈ ਸਹੀ ਹੈ। ਉਹਦਾ ਕੌਣੀ ਪਿੰਡ ਬਹੁਤ ਵੱਡਾ, ਸਿਆਸਤ ਨੂੰ ਵਾਹਵਾ ਪ੍ਰਭਾਵਿਤ ਕਰਦਾ, ਖਾਸ ਕਰਕੇ ਗਿੱਦੜਬਾਹੇ ਦੀ ਨੂੰ। ਤੇ ਫੇਰ ਇੱਥੇ ਆਉਣ ਜਾਣ ਤਾਂ ਲੱਗੀ ਰਹਿੰਦੀ ਹੋਊ ਲੀਡਰਾਂ ਦੀ ਸਾਰਾ ਦਿਨ? ਬਹੁਤ ਲੀਡਰ ਆਈ ਜਾਂਦੇ ਆ ਕਾਹਦੇ ਦਫ਼ਤਰ, ਇੱਕ ਤਾਂ ਆਮ ਆਦਮੀ ਦਾ ਜਿਹਦਾ ਇੱਧਰ ਕਾਂਗਰਸ ਵਾਲਾਂ ਦਾ ਗਿਆ ਨਾਲ, ਜਿੱਥੋਂ ਤੁਸੀਂ ਨਿਕਲ ਕੇ ਆਏ। ਸਾਡੇ ਪਿੰਡ ਦੇ ਲੀਡਰ ਵੀ ਹੈ, ਭਾਜਪਾ ਦੇ ਵੀ ਹੈ, ਨਰਿੰਦਰ ਕੌਣੀ ਕਾਂਗਰਸ ਦੇ ਆ, ਸੁਖਜਿੰਦਰ ਕੌਣੀ ਆਪ ਦਾ, ਤੇ ਅਕਾਲੀ ਦਲ ਦਾ ਵੀ ਹੈਗਾ। ਸਾਰੇ ਸਾਡੇ ਵੱਡੇ ਲੀਡਰ ਤੇ ਲੀਡਰ ਦਾ ਜਾਣੀ ਆ ਪੂਰਾ। ਕੀ ਕਹਿੰਦੇ ਹੋ ਬਾਈ, ਕਿੱਧਰ ਨੂੰ ਮਾਹੌਲ ਹੈ? ਬਈ ਕਾਂਗਰਸ ਦਾ ਹੀ ਜ਼ੋਰ ਜ਼ਿਆਦਾ ਲੱਗਦਾ। ਕਾਂਗਰਸ ਦਾ ਲੱਗ ਰਿਹਾ? ਹਾਂਜੀ ਠੀਕ ਹੈ ਜੀ। ਹਾਏ ਹੈਲੋ। ਅੱਛਾ, ਤੇ ਬਾਕੀਆਂ ਦਾ ਕੀ ਕਹਿੰਦੇ ਹੋ? ਫਿਰ ਮੁੱਦਿਆਂ ਦੀ ਗੱਲ ਹੋ ਰਹੀ ਹੈ, ਵੀ ਮੁੱਦਿਆਂ ਤੇ ਚਰਚਾ ਹੋ ਰਹੀ ਹੈ ਵੀ ਚਾਹੀਦਾ ਕੀ ਗਿੱਦੜਬਾਹੇ ਨੂੰ, ਕੌਣੀ ਨੂੰ ਕੀ ਚਾਹੀਦਾ? ਮੁੱਦਿਆਂ ਦੀ ਲੜਾਈ ਨਹੀਂ ਨਾ ਹੋ ਰਹੀ, ਇਹ ਤਾਂ ਹੁਣ ਆਪਸੀ ਲੜਾਈ ਹੋ ਰਹੀ ਹੈ। ਭੰਡੀ ਪ੍ਰਚਾਰ ਚੱਲ ਰਿਹਾ। ਬਿਲਕੁਲ ਹੀ। ਹਾਂ, ਕੀ ਇੱਕ ਦੂਸਰੇ ਨੂੰ ਕਹੀ ਜਾਂਦੇ ਨੇ ਉਹਨੇ ਐ ਕੀਤਾ, ਇਹਨੇ ਐ ਕੀਤਾ, ਪਰ ਕੋਈ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ। ਬਿਲਕੁਲ ਮੁੱਦਿਆਂ ਦੀ ਲੜਾਈ ਨਹੀਂ ਹੋ ਰਹੀ। ਠੀਕ ਹੈ ਜੀ। ਭਾਈ ਤੁਸੀਂ ਕੀ ਕਹਿੰਦੇ ਹੋ, ਕਿੱਧਰ ਨੂੰ ਹਵਾ ਆ ਕੇ? ਰਾਜੇ ਬੰਨੀ। ਹਾਂਜੀ, ਠੀਕ ਹੈ ਜੀ। ਜਿੰਨਾ ਕੰਮ ਰਾਜੇ ਨੇ ਕੀਤਾ ਇੰਨਾ 30 ਸਾਲਾਂ 'ਚ ਡੈਂਪੀ ਨੇ ਨਹੀਂ ਕੀਤਾ। ਤੇ ਕਹਿੰਦਾ ਡੈਂਪੀ ਜੇ ਤੂੰ ਨਹੀਂ, ਡੈਂਪੀ ਜ਼ੀਰੋ ਕਰ ਦਾਂਗੇ ਅਸੀਂ। ਹਾਂ, ਜ਼ੀਰੋ ਕਰ ਦਾਂਗੇ। ਭਈਆਂ ਪਤੀਲੇ ਵਾਂਗੂ ਮਾਰ ਕੇ ਛੱਡ ਦੇਣਾ। ਠੀਕ ਹੈ ਜੀ। ਬਾਈ ਤੁਸੀਂ ਕੀ ਕਹਿੰਦੇ ਹੋ, ਕੌਣ ਅੱਗੇ ਚੱਲ ਰਿਹਾ? ਅਮਰਤਾ ਵੜਿੰਗ ਜੀ। ਅਮਰਤਾ ਵੜਿੰਗ। ਹਾਂਜੀ, ਠੀਕ ਹੈ ਜੀ। ਤੇ ਡੈਂਪੀ ਢਿੱਲੋਂ ਹੋਣਾ ਦਾ ਕੀ ਮਾਹੌਲ ਹੈ? ਡੈਂਪੀ ਢਿੱਲੋਂ ਦਾ ਨਹੀਂ ਮਾਹੌਲ ਜੀ। ਜ਼ਿਆਦਾਤਰ ਜੇਕਰ ਦੇਖਿਆ ਜਾਊਗਾ ਤਾਂ ਜੀ ਇਹ ਫਿਰ ਦਲ ਬਦਲੂ ਕਹਿ ਸਕਦੇ ਆਪਾਂ ਇਹਨਾਂ ਨੂੰ, ਪਰ ਇਹ ਵੀ ਜਿਵੇਂ ਪਹਿਲਾਂ ਹਾਰੇ ਹੈਗੇ ਐਤਕੀ ਵੀ ਉਸ ਤਰ੍ਹਾਂ ਹੀ ਹਾਰਨਗੇ ਜੀ। ਅੱਛਾ, ਹਾਂਜੀ, ਫਿਰ ਬਾਜੀ ਰਾਜਾ ਵੜਿੰਗ ਹੀ ਲੈ ਕੇ ਜਾਊਗਾ ਜੀ। ਇਹ ਜਿੱਦਾਂ ਮੁੱਖ ਮੰਤਰੀ ਸਾਹਿਬ ਆ ਕੇ ਵਾਅਦੇ ਕਰ ਰਹੇ ਨੇ ਵੀ ਭਾਈ ਡੈਂਪੀ ਨੂੰ ਜਿਤਾਓ, ਕੰਮ ਫੇਰ ਹੀ ਤੁਹਾਡੇ ਹਲਕੇ 'ਚ ਹੋਣੇ ਨੇ, ਕੀ ਲੱਗਦਾ ਇੱਥੇ? ਨਹੀਂ ਜੀ, ਪਹਿਲਾਂ ਹੀ ਤੁਸੀਂ ਦੇਖ ਚੁੱਕੇ ਹੋ, ਜਿਵੇਂ ਭਗਵੰਤ ਮਾਨ ਸਰਕਾਰ ਤੋਂ ਪਹਿਲਾਂ ਹੀ ਵਾਅਦੇ ਕਰ ਚੁੱਕਿਆ ਕਿੰਨੇ ਜੀ, ਵੀ ਮੈਂ ਮੰਨ ਲਓ ਲੇਡੀਜ਼ ਨਾਲ ਵਾਅਦੇ ਕੀਤੇ 1000 ਰੁਪਇਆ ਦੇਵਾਂਗਾ, ਮੈਂ ਪੈਨਸ਼ਨ 2500 ਦੇਵਾਂਗਾ, ਪਰ ਤੁਸੀਂ ਦੇਖ ਸਕਦੇ ਹੋ ਵੀ 32 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਨਾ ਤਾਂ ਇਹਨਾਂ ਨੇ 1000 ਰੁਪਇਆ ਦਿੱਤਾ ਜੀ, ਨਾ ਕੋਈ ਪੈਨਸ਼ਨ 2500 ਰੁਪਏ ਕੀਤੀ ਆ। ਮੰਨ ਲਓ ਜਿਵੇਂ ਹੁਣ ਕਣਕ ਵਗੈਰਾ ਮਿਲਦੀ ਸੀ ਉਹ ਵੀ ਬੰਦ ਕਰੀ ਬੈਠੇ ਆ ਜੀ, ਜਿਹੜੀ 2-2 ਰੁਪਏ ਵਾਲੀ ਮਿਲਦੀ ਸੀ, ਤੁਸੀਂ 32 ਮਹੀਨੇ ਹੋ ਗਏ ਅੱਜ ਤੱਕ ਉਹ ਨਹੀਂ ਆਈ ਜੀ। ਤੇ ਇਸ ਨਾਲ ਜਾਨੀ ਕਿ ਭਗਵੰਤ ਮਾਨ ਭਲਾਂ ਦੀ ਖੋਖਲੇ ਦਾਅਵੇ ਕਰ ਰਿਹਾ ਹੈਗਾ, ਇਹ ਤਾਂ ਜਾਨੀ ਕਿ ਕੋਈ ਸੱਚ ਸਾਬਤ ਨਹੀਂ ਹੋਣੇ ਜੀ ਇਹਨਾਂ ਦੇ ਜੀ। ਸ਼ੁਕਰੀਆ ਬਾਈ, ਤੁਸੀਂ ਕੀ ਕਹਿੰਦੇ ਹੋ, ਕੀ ਮਾਹੌਲ ਹੈ? ਮਾਹੌਲ ਤਾਂ ਕਿਹੜਾ ਵੀਰੇ ਰਾਜੇ ਵੜਿੰਗ ਦਾ ਹੀ ਆ। ਹਾਂ, ਬਾਕੀ ਜੇ ਆਪਾਂ ਇਤਿਹਾਸ ਦੀ ਗੱਲ ਕਰਕੇ ਜਿਮਣੀ ਚੋਣਾਂ ਜਿੱਥੇ ਵੀ ਅੱਜ ਤੱਕ ਹੋਈਆਂ, ਜਿਹਦੀ ਸਰਕਾਰ ਹੁੰਦੀ ਹੈ ਵੈਸੇ ਉਹਦਾ ਉਮੀਦਵਾਰ ਜਿੱਤਦਾ। ਇਹ ਤਾਂ ਹੈ। ਫਿਰ ਉਸ ਹਿਸਾਬ ਨਾਲ ਫਿਰ ਕੀ ਲੱਗਦਾ, ਜ਼ੋਰ ਤਾਂ ਵੈਸੇ ਸਾਰਿਆਂ ਦਾ ਹੀ ਲੱਗਿਆ ਹੋਇਆ ਹੈ ਵੀ ਇਹਦੇ ਵਿੱਚ ਜਿਹੜੀ ਕਾਂਗਰਸ ਦੀ ਵੋਟ ਤਾਂ ਆਪਦੀ ਜਗ੍ਹਾ ਤੇ ਖੜੀ ਆ, ਤੇ ਜਿਹੜੀ ਅਕਾਲੀ ਦਲ ਦੀ ਵੋਟ ਸੀ ਉਹ 15% ਕਾਂਗਰਸ ਚ ਆਈ ਆ। ਅੱਛਾ, ਬਾਕੀ ਵੋਟ ਮੰਨ ਲਾ ਡੈਂਪੀ ਢਿੱਲੋਂ ਵਾਲੇ ਬੰਦੇ ਨਾਰਾਜ਼ ਆ ਅਕਾਲੀ ਦਲ ਦੇ, ਤੇ ਜ਼ਿਆਦਾਤਰ ਵੋਟ ਮਨਪ੍ਰੀਤ ਬਾਦਲ ਨੂੰ ਭੁਗਤੂਗੀ ਉਹ। ਅੱਛਾ, ਜਿੰਨੀ ਵੀ ਹੈਗੀ ਅਕਾਲੀ ਦਲ ਦੀ ਵਾਲੀ ਉਹ ਤਾਂ ਬਾਈ ਹੁਣੀ ਪੁਸ਼ਟੀ ਕੀਤੀ ਵੀ ਹੈ ਕਿ ਜਿਹੜੀ ਆਮ ਆਦਮੀ ਦੀ ਵੋਟ ਹੈਗੀ ਆ ਉਹ ਪ੍ਰਿਤਪਾਲ ਸ਼ਰਮਾ ਬੀਜੇਪੀ ਚਲਾ ਗਿਆ, ਕੁਝ ਵੋਟਾਂ ਵੀ ਆਪਣੇ ਨਾਲ ਲੈ ਕੇ ਜਾਊਗਾ। ਮਤਲਬ ਕਿ ਕੁੱਲ ਮਿਲਾ ਕੇ ਸਾਰੇ ਪਾਸਿਓਂ ਥੋੜੀ ਵੋਟ ਮਨਪ੍ਰੀਤ ਵੱਲ ਨੂੰ ਜਾਂਦੀ ਤੁਹਾਨੂੰ ਨਜ਼ਰ ਆ ਰਹੀ? 100% ਜਾਂਦੀ ਨਜ਼ਰ ਆਈ ਜੀ। ਅੱਛਾ, ਤੇ ਫਿਰ ਕੀ ਪੋਜੀਸ਼ਨ ਹੈ ਮਨਪ੍ਰੀਤ ਬਾਦਲ ਦੀ? ਮਨਪ੍ਰੀਤ ਬਾਦਲ ਜਿੰਨਾ ਕੁ ਸਾਡਾ ਦਿਮਾਗ ਕੰਮ ਕਰਦਾ ਵੀ ਦੂਜੇ ਨੰਬਰ ਤੇ ਆ ਸਕਦਾ, ਵੋਟਾਂ ਵੱਧ ਲੈ ਜਾਊਗਾ ਇਹਦੇ ਨਾਲੋਂ, ਡੈਂਪੀ ਨਾਲੋਂ ਵੱਧ ਵੋਟਾਂ ਲੈ ਜਾਊਗਾ। ਆਪਣੀਆਂ ਕਿਆਸ ਰਾਈਆਂ ਨੇ, ਆਪਣੇ ਕਿਆਫੇ ਨੇ, ਹਰੇਕ ਬੰਦਾ ਆਪਣੇ ਹਿਸਾਬ ਨਾਲ ਐਨਾਲਾਈਜ਼ ਕਰਦਾ ਹੈ ਵੀ ਜਿਹੜੀ ਸਥਿਤੀ ਹੈ ਉਹਨਾਂ ਦੇ ਹਲਕੇ ਦੇ ਵਿੱਚ ਕਿਹੋ ਜਿਹੀ ਹੈ। ਉਹ ਸਾਰੀਆਂ ਗੱਲਾਂ ਚੱਲਦੀਆਂ। ਇੱਕ ਬਾਈ ਹੁਣੀ ਇੱਥੇ ਨਵੇਂ ਆਏ ਨੇ, ਇਹਨਾਂ ਬਾਈ ਹੁਣਾਂ ਨਾਲ ਵੀ ਗੱਲ ਕਰ ਲੈਂਦੇ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੀ ਮਾਹੌਲ ਹੈ ਤੁਹਾਡੇ ਗਿੱਦੜਬਾਹੇ ਦਾ, ਤੁਹਾਡੇ ਪਿੰਡ ਦਾ? ਕੌਣ ਅੱਗੇ ਚੱਲ ਰਿਹਾ ਨਜ਼ਰ ਆ ਰਿਹਾ ਇਸ ਸਮੇਂ? ਸਭ ਤੋਂ ਰਾਜਾ ਹੀ ਲੱਗਦਾ ਜੀ। ਹਾਂਜੀ, ਰਾਜਾ ਹੀ ਲੱਗਦਾ ਹੁੰਦਾ। ਰਾਜਾ ਲੱਗ ਰਿਹਾ, ਠੀਕ ਹੈ ਜੀ। ਤੇ ਬਾਕੀ ਜਿਹੜੇ ਜ਼ੋਰ ਲਾ ਰਹੇ ਨੇ ਸਾਰੇ, ਉਹਨਾਂ ਬਾਰੇ ਕੀ ਕਹੋਗੇ? ਮਨਪ੍ਰੀਤ ਬਾਦਲ ਹੁਣੀ ਕਹਿੰਦੇ ਲੰਬਾ ਬਨਵਾਸ ਕੱਟ ਕੇ ਪਰਤੇ ਨੇ, ਉਹ ਵੀ ਜ਼ੋਰ ਲਾ ਰਹੇ ਨੇ, ਕੀ ਲੱਗਦਾ ਮਾਹੌਲ? ਜ਼ੋਰ ਤਾਂ ਸਾਰੇ ਲਾਈ ਜਾਂਦੇ, ਟੁੱਟ ਲਾਉਂਦੇ ਆ ਆਪਦਾ ਜੀ, ਸਾਰੇ ਲਾਈ ਜਾਂਦੇ ਆ। ਠੀਕ ਹੈ। ਇਹ ਸਾਰੇ ਦੇ ਵਿੱਚ ਜਦੋਂ ਸਰਕਾਰ ਦੀ ਧਿਰ ਦੀ ਗੱਲ ਕਰਦੇ ਆ, ਮੁੱਖ ਮੰਤਰੀ ਸਾਹਿਬ ਵੀ ਬਾਬਾ ਗੇੜੇ ਤੁਹਾਡੇ ਇੱਥੇ ਹਲਕੇ 'ਚ ਮਾਰ ਰਹੇ ਨੇ, ਵਾਅਦੇ ਵੀ ਕੀਤੇ ਜਾ ਰਹੇ ਨੇ, ਉਹਦੇ ਬਾਰੇ ਕੀ ਕਹੋਗੇ? ਸਰਕਾਰੀ ਧਿਰ ਬਾਰੇ ਸਰਕਾਰ ਜ਼ੋਰ ਲਾਊਗੀ ਆਪਦਾ, ਜਿਆਦਾ ਰਾਜੇ ਕੰਨੀ ਜ਼ਿਆਦਾ ਚੱਲੀ ਜਾਂਦਾ ਜੀ ਸਭ ਦਾ। ਰਾਜੇ ਕੰਨੀ ਜ਼ਿਆਦਾ। ਹਾਂਜੀ ਹਾਂਜੀ, ਕੀਤੇ ਨੇ ਰਾਜੇ ਹੁਣਾਂ ਨੇ ਕੰਮ, ਬਹੁਤ ਕੰਮ ਕੀਤੇ ਜੀ। ਅੱਛਾ ਜੀ। ਸਾਡੇ ਪਿੰਡ 'ਚ ਵੇਖ ਲਓ ਜਾ ਕੇ ਜੀ, ਸਾਰੇ ਸਕੂਲ ਵੇਖ ਲਓ, ਹਸਪਤਾਲ ਵੇਖ ਲਓ, ਤੇਰੇ ਪਾਰਕ ਵੇਖ ਲਓ, ਧਰਮਸ਼ਾਲਾ ਵੇਖ ਲਓ, ਸਾਰਾ ਕੰਮ ਕੀਤਾ ਵੇ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਕੱਟ ਲਓ।